चालू अस्सलाम वालेकुम। सियाने कहंदे भी आप दियां ना दसां ते पराइयां कर कर हसां। भी एक मिनट वास्ते ना पिछा निगाह मारो, पिछले 60-70 साल सिर्फ पिछा जाओ ते गौर करो भी उस टाइम की सी, भी खुराक देसी सी, खालस सी, तंदरुस्ती सी, सेहत सी, बंदियां दियां जिंदगियां लंबियां होंदियां सी। उस टाइम साइंस है नहीं सी, तलीम है नहीं सी, ते अज जदीद जिहड़ी तरक्की आ ये सारा कुछ है नहीं सी, पर उत्थे तंदरुस्ती सी। फिर जिद्दां कह लो भी दौर बदलिया, ਗਾਂਹ ਨੂੰ ਗਏ ਆ, ਅਸੀਂ ਤਰੱਕੀ ਕਰ ਗਏ ਆ। ਫਿਰ ਹੋਇਆ ਕੀ ਆ ਵੀ ਅਸੀਂ ਆਪਣੇ ਖੇਤ ਜ਼ਹਿਰਾਂ ਨਾਲ ਭਰ ਲਏ, ਹਸਪਤਾਲ ਅਸੀਂ ਮਰੀਜ਼ਾਂ ਨਾਲ ਭਰ ਲਏ। ਉਹ ਸਿਆਣੇ ਕਹਿੰਦੇ ਨੇ ਵੀ ਜਿੱਦਾਂ ਉਹ ਵੱਡਾ ਸੱਪ ਜਿਹਨੂੰ ਅਜ਼ਦਾ ਕਹਿੰਦੇ ਆ, ਅਜ਼ਦਾ ਜਿਵੇਂ ਆਪਣੇ ਸ਼ਿਕਾਰ ਨੂੰ ਇੱਦਾਂ ਲਵੇਟ ਕੇ ਤੇ ਉਹਦਾ ਸਾਹ ਨਹੀਂ ਬੰਦ ਕਰ ਦਿੰਦਾ, ਸੰਘੀ ਘੋੜ ਦਿੰਦਾ, ਇੱਦਾਂ ਹੀ ਆ ਜਿਹੜੀਆਂ ਸਪਰੇਆਂ ਖਾਦਾਂ ਇਹਦੇ ਅਜ਼ਦਾ ਨੇ ਨਾ ਸਾਨੂੰ ਇੰਜ ਜਕੜ ਕੇ ਰੱਖਤਾ, ਸਾਡਾ ਸਾਹ ਬੰਦ ਕਰਤਾ, ਸਾਡੀ ਸੰਘੀ ਘੋੜ ਕੇ ਰੱਖਤੀ। ਫਿਰ ਬੜੀ तगो दो की भी ये तो बचीए, इन्होंने स्प्रेयां खादा तो बचीए। किवें बचीए? ना साइंस ने साथ दिता, ना कोई तुहाडी तलीम ने, ना दानश्वरी ने, किसी शै ने नहीं साथ दिता। फिर तू रब दे काम देख भी एडे वड्डे ये अजदहे तो सानू एक निक्के जे कीड़े ने बचाया। रब दी कुदरत देख। सियाणे कहंदे आ भी जे सप दे दंद कढ़ दईए ना, पिछे गडोया बचदा। ਉਹ ਜਿਹੜੀ ਗਡੋਇਆਂ ਦੀ ਖਾਦ ਬਣਦੀ, ਦੇਸੀ ਖਾਦ, ਲੈ ਉਸ ਖਾਦ ਨੇ ਬਚਾਇਆ। ਫਿਰ ਬਾਜੇ ਵਿੱਚੋਂ ਕਹਿੰਦੇ ਆ ਕਿ ਉਹ ਦੇਸੀ ਖਾਦ ਪਾਈਏ ਤੇ ਪੈਦਾਵਾਰ ਘੱਟ ਆਂਦੀ। ਉਹ ਖੁਦਾ ਦੇ ਬੰਦਿਆ ਬਹੁਤੀ ਪੈਦਾਵਾਰ ਲੈ ਕੇ ਜਦੋਂ ਤੂੰ ਹੀ ਨਾ ਬਚਿਆ, ਤੂੰ ਪੈਦਾਵਾਰ ਨੂੰ ਕੀ ਕਰ ਲੇਂਗਾ? ਇੱਕ ਪਾਸੇ ਤੂੰ ਮਾਇਆ ਦਾ, ਦੌਲਤ ਦਾ, ਪੈਸਿਆਂ ਦਾ, ਹੀਰਿਆਂ ਦਾ ਢੇਰ ਲਾ ਲਾ, ਤੇ ਇੱਕ ਪਲੜੇ ਦੇ ਵਿੱਚ ਤੂੰ ਸਿਹਤ ਰੱਖ ਦੇ, ਫਿਰ ਕਿਹੜੀ ਸ਼ਾਹ ਵੱਲ ਤੂੰ ਜਾਏਂਗਾ ਜਦੋਂ ਆਪ ਹੀ ਨਹੀਂ ਬਚਿਆ? ਤੇ ਉਹ ਕੀ ਕਰਨੀ ਇਸ ਦੌਲਤ ਨੂੰ, ਪੈਸੇ ਨੂੰ? ਆਪਣੀ ਸਿਹਤ ਦਾ ਤਾਂ ਖਿਆਲ ਕਰੋ। ਥੋੜੀ ਆ ਜੂਗੀ ਪੈਦਾਵਾਰ, ਥੋੜੀ ਫਸਲ ਆ ਜੂਗੀ, ਪਰ ਉਹ ਦੇਸੀ ਖਾਲਸ ਆਰਗੈਨਿਕ ਤਾਂ ਹੋਊਗੀ ਨਾ, ਤੈਨੂੰ ਉਹ ਬਿਮਾਰ ਤਾਂ ਨਹੀਂ ਕਰਨ ਲੱਗੀ, ਸਿਹਤ ਤੰਦਰੁਸਤੀ ਤਾਂ ਹੋਊਗੀ। ਐਸਾ ਲਾਲਚ ਤਮੇ ਦੀ ਅਸੀਂ ਵਿੱਚ ਅੰਨੇ ਹੋਏ ਆ ਵੀ ਅਸੀਂ ਉਸ ਆਪ ਜਾ ਕੇ ਜ਼ਹਿਰਾਂ ਨੂੰ ਜੱਫਾ ਪਾ ਰਹੇ ਹਾਂ, ਅਸੀਂ ਮੌਤ ਨੂੰ ਆਪ ਬਾਸੀ ਕਹਿ ਰਹੇ ਹਾਂ। ਐਸੇ ਸਾਡੇ ਵਕਤ ਹਰੇ ਆ। ਅੱਜ ਅਸੀਂ ਇੱਥੇ ਉਕਾੜੇ ਦੇ ਵਿੱਚ ਆਏ ਆ। ਇੱਥੇ ਇੱਕ ਜਿਹੜਾ ਲਵਾ ਮੁੰਡਾ, ਉਹਨੇ ਗਡੋਇਆਂ ਤੋਂ ਖਾਦ ਬਣਾਈ, ਦੇਸੀ ਖਾਦ ਬਣਾਈ। ਉਹਦੇ ਨਾਲ ਆ ਕੇ ਪੁੱਛਦੇ ਹਾਂ ਵੀ ਉਹਨੇ ਕਿਵੇਂ ਕਰਕੇ ਇਹ ਸਾਰਾ ਤਜਰਬਾ ਕਾਮਯਾਬ ਕੀਤਾ। ਮੇਰੇ ਮਗਰਲੇ ਪਾਸੇ ਵੀ ਤੁਸੀਂ ਦੇਖ ਰਹੇ ਆ, ਜਿਹੜੇ ਵੀਡੀਓ ਦੇਖਣਗੇ ਉਹ ਆਪਣੇ ਘਰੇ ਵੀ ਤਿਆਰ ਕਰ ਸਕਦੇ ਆ। ਮੈਂ ਕਹਿੰਦਾ ਚੱਲ ਯਾਰ ਬਹੁਤੀ ਨਹੀਂ, ਇੱਕ ਵਾਰੀ ਤੁਸੀਂ ਬਹੁਤੀ ਨਹੀਂ ਬਣਾ ਸਕਦੇ, ਪਰ ਆਪਣੀ ਘਰ ਖਾਣ ਨੂੰ ਜਿਹੜਾ ਰਿਜ਼ਕ ਅਨਾਜ ਆ, ਘੱਟ ਤੋਂ ਘੱਟ ਉਹਨੂੰ ਤਾਂ ਸਪਰੇਅ ਖਾਦ ਤੋਂ ਬਚਾਓ। ਅਖੀਰ ਮੁੜ ਕੇ ਆਉਣਾ ਪੈਣਾ। ਦੱਸਦੇ ਆ ਦੁਨੀਆ ਮੁੜ ਕੇ ਆ ਗਈ ਆ, ਉਧਰ ਨੂੰ ਪਿਛਾਂ ਨੂੰ ਆ ਗਈ ਆ, ਆਰਗੈਨਿਕ ਵੱਲ ਨੂੰ ਆ ਗਈਆਂ। ਇਹ ਜਿਹੜੀਆਂ ਸਪਰੇਆਂ ਖਾਦਾਂ ਸੀ, ਦੁਨੀਆ ਦੇ ਵਿੱਚ ਮਰੀਜ਼ ਸਾਰੇ ਕੈਂਸਰ ਦੇ ਇਹ ਸਪਰੇਅ ਖਾਦ ਦੀ ਵਜ੍ਹਾ ਤੋਂ ਹੋਏ ਆ। ਕੈਂਸਰ ਬਹੁਤ ਵੱਧ ਰਿਹਾ, ਤੇ ਉਹਦੇ ਤੋਂ ਬਚਣ ਵਾਸਤੇ ਜਦੋਂ ਦੁਨੀਆ ਮੁੜ ਕੇ ਆ ਗਈ ਆ, ਤੇ ਅਸੀਂ ਇਸ ਕੰਮ ਨੂੰ ਹਜੇ ਤੱਕ ਜੱਫਾ ਪਾਇਆ। ਸਿਰਫ ਕੀ ਆ, ਕਹਿੰਦਾ ਜੀ ਬਹੁਤੀ ਆ ਜਾਏ, ਬਹੁਤੀ ਆ। ਉਹ ਬਹੁਤੀ ਕਰਦੇ ਕਰਦੇ ਤੈਨੂੰ ਦੇਖਣੀ ਨਸੀਬ ਨਾ ਹੋਈ। ਇਹ ਤੈਨੂੰ ਸਿਆਣਾ ਕੌਣ ਕਹੂਗਾ? ਮੁੜ ਜਾ, ਹਜੇ ਵੀ ਟਾਈਮ ਆ, ਮੁੜ ਜਾ ਪਿੱਛੇ। ਮੇਰੀ ਗੱਲ ਤੇ ਗੌਰ ਕਰ ਲਾ। ਆ ਜਿਹੜੀ ਗਡੋਇਆਂ ਦੀ ਖਾਦ ਆ ਨਾ, ਇਸ ਖਾਦ ਨੂੰ ਆਪਣੀ ਫਸਲਾਂ 'ਚ ਪਾ, ਇਸ ਖਾਦ ਨੂੰ ਆਪ ਤਿਆਰ ਕਰੋ। ਅੱਜ ਤੁਹਾਨੂੰ ਸਾਰਾ ਅਸੀਂ ਤਰੀਕਾ ਦੱਸਾਂਗੇ ਵੀ ਇਹ ਕਿੱਦਾਂ ਤਿਆਰ ਹੋਣੀ ਹੈ, ਕੀ ਇਹਦਾ ਹਿਸਾਬ ਕਿਤਾਬ ਆ। ਇੰਨੀ ਦੂਰ ਥਾਂ ਜਾ ਕੇ ਮੈਂ ਵੀਡੀਓ ਬਣਾਉਣਾ, ਕੈਸੀ ਮੈਂ ਫਸਲਾਂ ਕੱਢ ਕੇ ਤੁਹਾਨੂੰ ਦਿਖਾ ਰਿਹਾ, ਕੈਸੇ ਮੈਂ ਤੁਹਾਨੂੰ ਆ ਦਵਾਈਆਂ ਦੱਸ ਰਿਹਾ ਬਚਣ ਵਾਸਤੇ। ਆ ਦਵਾਈਆਂ, ਦਾਰੂਆਂ ਤੋਂ, ਸਪਰੇਆਂ ਤੋਂ, ਜ਼ਹਿਰਾਂ ਤੋਂ ਬਚਣ ਵਾਸਤੇ ਤੁਹਾਨੂੰ ਤਰੀਕੇ ਦੱਸ ਰਿਹਾ। ਕੋਈ ਇੱਕ ਬੰਦਾ ਤਾਂ ਕਹੇ ਵੀ ਯਾਰ ਬਾਂਹ ਖੜੀ ਕਰੇ ਵੀ ਮੈਂ ਆ ਕੰਮ ਕਰ ਲਿਆ। ਕੋਈ ਮੰਨੋ ਤਾਂ ਸਹੀ, ਮੈਂ ਆਪ ਵੀ ਹੁਣ ਕਰੂੰਗਾ, ਕਰ ਰਿਹਾ, ਤੇ ਤੁਹਾਨੂੰ ਵੀ ਕਹਿ ਰਿਹਾ ਵੀ ਕਰੋ। ਇੰਨੀ ਦੂਰ ਜਾ ਕੇ ਅਸੀਂ ਫਸਲਾਂ ਜਿਹੜੀਆਂ ਮਾਫੀਆਂ ਤੋਂ ਬਚਾਉਣ ਵਾਲੀਆਂ ਉਹ ਵੀ ਤੁਹਾਡੇ ਤੱਕ ਪਹੁੰਚਾਈਆਂ। ਕੋਈ ਬੰਦਾ ਅਪਣਾਵੇ ਤਾਂ ਸਹੀ। ਬਸ ਇਹ ਕਹਿ ਦਿੰਦੇ ਆ ਸਰੋਇਆ ਬੜੀ ਵੀਡੀਓ ਬਣੀ ਬਈ ਯਾਰ, ਬੜੀ ਚੰਗੀ ਵੀਡੀਓ। ਚੰਗੀ ਤਾਂ ਆ ਜੇ ਉਹ ਬੀਤ 'ਚ ਲਿਆਈਏ, ਜੇ ਉਹਨੂੰ ਅਪਣਾਈਏ, ਆਪਣੀ ਨਸਲ ਨੂੰ ਦਈਏ ਅਗਲੀ ਨੂੰ, ਤੇ ਫਿਰ ਤਾਂ ਉਹ ਚੰਗੀ ਆ। ਇੱਦਾਂ ਤਾਂ ਫਿਰ ਚੰਗੀ ਕਰਦੇ ਆਪਾਂ ਗਏ। ਹਾਂ, ਆਓ ਤੁਹਾਨੂੰ ਹੁਣ ਮੈਂ ਦਿਖਾਵਾਂ ਵੀ ਸਾਰੀ ਇਹ ਖਾਦ, ਦੇਸੀ ਖਾਦ, ਖਾਲਸ ਖਾਦ, ਇਹ ਸਿਹਤ ਵਾਲੀ ਖਾਦ, ਲੰਬੀ ਜ਼ਿੰਦਗੀ ਬਣਾਉਣ ਵਾਲੀ ਖਾਦ, ਇਹ ਬਣਦੀ ਕਿੱਦਾਂ। ਆ ਜਾਓ। ਜ਼ਿਮੀਦਾਰੇ ਦੇ ਲਿਹਾਜ਼ ਨਾਲ ਸਾਡੇ ਪੰਜਾਬ ਦਾ ਦਿਲ, ਸ਼ਹਿਰ ਉਕਾੜਾ, ਉਹਦੀ ਤਹਿਸੀਲ ਰਨਾਲਾ ਖੁਰਦ, ਉਹਦੇ ਵਿੱਚ ਅਸੀਂ ਆਪਣੇ ਭਰਾ ਹਸਨ ਸਾਹਿਬ ਕੋਲ ਆਏ ਹਾਂ। ਹਸਨ ਅਸ਼ਰਫ ਸਾਹਿਬ। ਹਸਨ ਅਸ਼ਰਫ ਲਵੀ ਉਮਰ ਦਾ ਮੁੰਡਾ, ਤੇ ਲਵੀ ਉਮਰ ਦੇ ਵਿੱਚ ਇਹਨੇ ਐਸਾ ਕਾਂਡ ਕੀਤਾ ਵੀ ਬੰਦਿਆਂ ਨੂੰ ਜ਼ਹਿਰਾਂ ਤੋਂ, ਸਪਰੇਆਂ ਤੋਂ ਉਹ ਬਚਾਉਣ ਦੀ ਇਹ ਤਗੋ ਦੋ ਕਰ ਰਿਹਾ। ਤੇ ਅਸੀਂ ਇਸ ਗੱਲ ਦੇ ਵਿੱਚ ਇਹਨੂੰ ਸ਼ਾਬਾਸ਼ ਦੇਣ ਵਾਸਤੇ ਆਏ ਹਾਂ ਵੀ ਅੱਲਾ ਤੈਨੂੰ ਹਿੰਮਤ ਦੇਵੇ, ਤੂੰ ਹੋਰ ਕੰਮ ਕਰੇ। ਇਹਦਾ ਜਿਹੜੀ ਖਾਦ ਤਿਆਰ ਕਰਦਾ, ਉਹਦਾ ਨਾਂ ਅੱਗੇ ਨੂੰ ਮੈਂ ਪੁੱਛਿਆ, ਨੇ ਦੱਸਿਆ ਵੀ ਵਰਮੀ ਕੰਪੋਜ਼ਡ ਆ। ਉਹ ਅਸੀਂ ਸ਼ੁਰੂ ਤੋਂ ਅਖੀਰ ਤੱਕ ਇੱਦਾਂ ਪੁੱਛ ਕੇ ਦੱਸਾਂਗੇ, ਤੁਹਾਡੇ ਤੱਕ ਪਹੁੰਚਾਵਾਂਗੇ। ਜੇ ਕੋਈ ਬੰਦਾ ਘਰ ਬਣਾਉਣਾ ਚਾਹੁੰਦਾ ਨਾ, ਤੇ ਉਹ ਘਰ ਬਹਿ ਕੇ ਬਣਾ ਲੈਂਦਾ, ਵੀ ਉੱਥੇ ਬਹਿ ਕੇ ਬਣਾ ਸਕੂਗਾ। ਹਸਨ ਸਾਹਿਬ ਦਾ ਅਸੀਂ ਨੰਬਰ ਵੀ ਅਖੀਰ ਤੇ ਦੇਵਾਂਗੇ। ਕਿਸੇ ਨੇ ਮਸ਼ਵਰਾ ਲੈਣਾ ਹੋਵੇ, ਕਿਸੇ ਨੇ ਇੱਥੇ ਆ ਕੇ ਸਿੱਖਣਾ ਹੋਵੇ, ਤੇ ਉਹ ਵੀ ਕੋਈ ਪਾਬੰਦੀ ਨਹੀਂ। ਕੰਮ ਕਰਨਾ ਚਾਹੀਦਾ, ਕੋਈ ਹੱਥ ਪੈਰ ਹਿਲਾਓ ਸਹੀ, ਵੀ ਅਸੀਂ ਜੇ ਇੱਕ ਨੀਅਤ ਕਰੀਏ, ਇਰਾਦਾ ਕਰੀਏ ਇਹਦੇ ਤੋਂ ਬਚੀਏ ਕਿਵੇਂ। ਤੇ ਹਸਨ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਵੀ ਕੀ ਹਾਲ ਚਾਲ ਹੈ। ਅਲਹਮਦੁਲਿਲਾ। ਤੇ ਨਾਲ ਪੁੱਛਦੇ ਹਾਂ ਵੀ ਇਹ ਕਿੱਦਾਂ ਤੁਸੀਂ ਸ਼ੁਰੂ ਕੀਤਾ ਕਾਰੋਬਾਰ।
ਵਰਮੀ ਕੰਪੋਜ਼ ਨਾ ਇਤਨੀ ਅਹਿਮ ਚੀਜ਼ ਆ ਵੀ ਅਗਰ ਮੈਨੂੰ ਕਿਸੇ ਐਗਰੀਕਲਚਰ ਵਾਲੇ ਚੈਨਲ ਤੇ ਹੋਵੇ ਨਾ ਵੀ ਸਿਰਫ ਇੱਕੋ ਵੀਡੀਓ ਪਾਣੀ ਆ ਅੱਛਾ ਤੇ ਮੈਂ ਕਹਾਂਗਾ ਕਿ ਵਰਮੀ ਕੰਪੋਜ਼ ਦੀ ਵੀਡੀਓ ਪਾਣੀ ਵਾਹ 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 ਕਿ ਉਸ ਤੋਂ ਬਾਅਦ ਬਾਕੀ ਸਾਰੀਆਂ ਸ਼ੈਵਾਂ ਨਾ ਜਿਹੜੀਆਂ ਨਾ ਸਾਨਵੀ ਆ ਇਹ ਇੰਨੀ ਜ਼ਰੂਰੀ ਸ਼ੈ ਇੰਨੀ ਜ਼ਰੂਰੀ ਸ਼ੈ ਵਾਹ 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 ਹੈ ਅੱਛਾ ਔਰ ਇਹ ਬਲਕਿ ਬੜੇ ਅਰਸੇ ਤੋਂ ਮੇਰੀ ਖਾਹਿਸ਼ ਸੀ ਕੋਈ 7-8 ਸਾਲ ਤੋਂ ਹੈ ਜਦੋਂ ਹਲੇ ਪਾਕਿਸਤਾਨ 'ਚ ਇੰਨਾ ਕੰਮ ਨਹੀਂ ਸ਼ੁਰੂ ਹੋਇਆ ਸੀ ਯਾਰ ਇੱਥੇ ਜਿਹੜਾ ਨਾ ਸ਼ੁਰੂ ਹੋਵੇ ਤੇ ਫਿਰ ਤੂੰ ਜਦੋਂ ਜ਼ਿਕਰ ਕੀਤਾ ਮੈਂ ਕਿਹਾ ਵੀ ਨਹੀਂ ਫਿਰ ਤਾਂ ਹਸਨ ਨਾਲ ਮਿਲਣਾ ਬਹੁਤ ਜ਼ਰੂਰੀ ਹੈ ਹਾਂ ਤੇ ਅੱਛਾ ਹਸਨ ਸਾਹਿਬ ਸਭ ਤੋਂ ਪਹਿਲੇ ਨਾ ਇਹ ਦੱਸੋ ਵੀ ਵਰਮੀ ਕੰਪੋਜ਼ਡ ਹੁੰਦੀ ਕਿਆ ਵਾ सर वर्मी कंपोस्ट एक ऑर्गेनिक खाद है जिन्हों गोरा कहता है कि ब्लैक गोल्ड हाँ एक काला सोना है हाँ ਵਾਹ ਵਾਹ हाँ ਇਹ ਅੰਜਮ ਭਾਈ ਦੁਨੀਆ ਦੀ ਸਭ ਤੋਂ ਅੱਛੀ ਖਾਦ ਹਾਂ। ਹੈ ਇਹਦੇ ਵਿੱਚ ਅੱਲਾਹ ਪਾਕ ਨੇ ਉਹ ਸਾਰੀਆਂ ਜਜ਼ਾ ਨਾਈਟ੍ਰੋਜਨ ਫਾਸਫੋਰਸ ਕੰਪਲੀਟ ਮੈਗਨੀਜ਼ ਪੈਕੇਜ ਆ ਆਇਰਨ ਹਰ ਚੀਜ਼ ਅੱਲਾਹ ਪਾਕ ਨੇ ਇੱਕ ਇਸ ਸ਼ੈ ਦੇ ਵਿੱਚ ਰੱਖ ਦਿੱਤੀ ਹੈ ਸੁਭਾਨ ਅੱਲਾਹ ਵੀ ਜਿਹੜਾ ਸਾਡਾ ਕਿਸਾਨ ਅੱਜ ਕੱਲ ਖਾਦਾਂ ਤੋਂ ਖਜਲ ਹੁੰਦਾ ਫਿਰਦਾ ਹੈ ਨਾ ਜੀ ਅਗਰ ਉਹ ਇਸ ਵਰਮੀ ਕੰਪੋਸਟ ਨਾਲ ਆ ਜਾਵੇ ਤੇ ਤੁਸੀਂ ਵੇਖੋ ਫਿਰ ਕੀ ਹੁੰਦਾ ਹੈ ਵਾਹ 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 ਹਾਂਜੀ ਤੇ ਇਹਦਾ ਲਾ ਲਓ ਹਿਸਾਬ ਕਿ ਜਦੋਂ ਇੱਥੇ ਲੋਕਲ ਨਹੀਂ ਨਾ ਬਣਦੀ ਸੀ ਹਾਂਜੀ ਇਹ 5000 ਰੁਪਇਆ ਕਿਲੋ ਤੱਕ ਵੀ ਇਹਦਾ ਯਾਨੀ ਕਿ ਨਰਸਰੀਆਂ ਤੇ ਨਾ ਜਿਹੜਾ ਵਾ ਵਿਕਦੀ ਸੀ ਅੱਛਾ ਜੀ ਇੰਨੀ ਮਹਿੰਗੀ ਯਾਨੀ ਕਿ ਕਿਲੋ ਜਿਹੜੀ ਹੈ ਨਾ 5 ਤੁਸੀਂ ਥੋੜਾ ਜਿਹਾ ਇੱਧਰ ਨੂੰ ਹੋ ਕੇ ਵਿੱਚ ਕੈਮਰੇ 'ਚ ਵੀ ਆਓ ਹਾਂਜੀ ਤੇ 5000 ਰੁਪਏ ਕੇਜੀ ਤੱਕ ਜਿਹੜਾ ਵਾ ਨਾ ਤੇ ਇਹ ਹੁਣ ਜਿਹੜਾ ਵਾ ਨਾ ਇਹ ਗੋਬਰ ਦੇਖ ਲਓ ਕਿ ਜਿਹੜੀ ਅਸੀਂ ਸਭ ਤੋਂ ਬੇਕਾਰ ਸ਼ੈ ਸਮਝਦੇ ਆ ਹਾਂ ਸਭ ਤੋਂ ਕਾਰਾਮਦ ਸ਼ੈ ਜਿਹੜੀ ਹੈ ਨਾ ਉਹ ਹੈ ਅਰੇ ਫਿਰ ਇੱਕ ਹੋਰ ਆ ਇਹ ਉਹ ਸ਼ੈ ਆ ਜਿਹਨੇ ਨਾ ਸਾਨੂੰ ਬਲਾਵਾਂ ਤੋਂ ਬਚਾਉਣਾ ਵਾ ਵਾਹ 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 ਸਪਰੇ ਤੇ ਖਾਦ ਹੈ ਸਪਰੇ ਦਾ ਤਾਂ ਆਪਣਾ ਹੋਰ ਚੀਜ਼ਾਂ ਦੇ ਲੇਕਿਨ ਖਾਦ ਜਿਹੜੀ ਹੈ ਨਾ ਖਾਦ ਤੋਂ ਜੇ ਜਾਨ ਛਡਾਣੀ ਆ ਨਾ ਤੇ ਫਿਰ ਇਹੀ ਚੀਜ਼ ਆ ਵਾਹ ਅੱਛਾ ਇਹ ਹੋ ਗਈ ਆਰਗੈਨਿਕ 'ਚ ਮੁxtਲਫ ਚੀਜ਼ਾਂ ਆਉਂਦਾ ਨੇ ਲੇਕਿਨ ਸਭ ਤੋਂ ਅੱਛੀ ਜਿਹੜੀ ਆਰਗੈਨਿਕ ਦੀ ਖਾਦ ਆ ਨਾ ਇਹ ਵਰਮੀ ਇਹਦੇ ਕੰਪੋਸਟ ਚ ਨਾ ਆਰਗੈਨਿਕ ਮੈਟਰ ਹੈ ਨਾ ਜੀ ਉਹ 40% ਹੈ ਵਾਹ 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 ਜਿਹੜਾ ਸਾਡੀਆਂ ਜ਼ਮੀਨਾਂ 'ਚ ਹੁਣ ਮਾਈਨਸ ਤੇ ਚਲਾ ਗਿਆ ਅੱਛਾ ਕਿਉਂਕਿ ਅਸੀਂ ਜਿਵੇਂ ਜਿਵੇਂ ਜ਼ਹਿਰਾਂ ਇਸਤੇਮਾਲ ਕੀਤੀਆਂ ਜਾਂਦੇ ਹਾਂ, ਉਹ ਸਾਡੀ ਪੈਲੀ ਨੂੰ ਨਿਚੋੜ ਕੇ ਸਾਰਾ ਨਿਚੋੜ ਕੇ ਖੁਰਾਕ ਦਿੰਦੇ ਨੇ ਤੇ ਅਸੀਂ ਖੁਸ਼ ਹੋ ਜਾਂਦੇ ਹਾਂ ਪੈਲੀਆਂ ਫੋਕੀਆਂ ਆਰਗੈਨਿਕ ਮੈਟਰ ਖਤਮ ਜਿੱਥੇ ਇਹ 5 ਕਿਲੋ ਤੋਂ ਕੰਮ ਸ਼ੁਰੂ ਹੋਇਆ ਕਿੱਲੇ ਨੂੰ 5 ਕਿਲੋ ਖਾਦ ਪੈਂਦੀ ਸੀ ਡੀਏਪੀ ਯੂਰੀਆ ਤੇ ਹੁਣ 4-4 ਬੋਰੀਆਂ ਪਾ ਕੇ ਵੀ ਜ਼ਿਮੀਦਾਰ ਖੁਸ਼ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਉਹ ਨਸ਼ੇ ਵਾਲਾ ਸਾਬ ਜ਼ਮੀਨ ਨਸ਼ੇ ਤੇ ਲਾਤੀ ਆਰਗੈਨਿਕ ਮਾਈਨਸ ਹੋ ਗਿਆ ਨਾ ਆਰਗੈਨਿਕ ਮੈਟਰ ਤੇ ਖਾਦਾਂ ਕਿਵੇਂ ਅਸਰ ਕਰ ਖਾਦਾ ਕਿਵੇਂ ਅੱਛਾ ਇਹ ਗੋਬਰ ਦਾ ਅਸੀਂ ਦੇਖ ਰਹੇ ਹਾਂ ਬੜਾ ਵੱਡਾ ਢਿੱਗ ਜਿਹੜਾ ਵਾ ਨਾ ਲੱਗਿਆ ਹੈ ਵਾ ਜੀ। ਇਹ ਕਿਸ ਲਈ ਹੈ ਅੰਜੇ ਭਾਈ ਆਪਾਂ ਇਸ ਤਰ੍ਹਾਂ ਲੋਕਾਂ ਨੂੰ ਦੱਸਨੇ ਆ ਕਿ ਉਹਨਾਂ ਨੂੰ ਹਰ ਚੀਜ਼ ਕਲੀਅਰ ਹੁੰਦੀ ਹਾਂ। ਹੈ ਸਭ ਤੋਂ ਪਹਿਲਾਂ ਨਾ ਜੀ ਜੋ ਵੀ ਬੰਦਾ ਨੂੰ ਕਰਨਾ ਚਾਹੁੰਦਾ ਹੈ ਉਹਨੇ ਜਿਹੜੀ ਜਗ੍ਹਾ ਸਿਲੈਕਟ ਕਰਨੀ ਹੈ ਨਾ ਉਹਨੂੰ ਰਸਤਾ ਹੋਣਾ ਚਾਹੀਦਾ ਹੈ। ਅੱਛਾ ਰਾਹ ਹੋਣਾ ਹਾਂ ਰਾਹ ਉਹਨੂੰ ਰਾਹ ਹੋਣਾ ਚਾਹੀਦਾ ਹੈ ਠੀਕ ਹੈ। ਉੱਥੇ ਬਿਜਲੀ ਦਾ ਬੰਦੋਬਸਤ ਹੋਣਾ ਚਾਹੀਦਾ ਹੈ ਠੀਕ ਹੈ ਉੱਥੇ ਪਾਣੀ ਦਾ ਬੰਦੋਬਸਤ ਹੋਣਾ ਚਾਹੀਦਾ ਹੈ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਨੇ ਆਪਾਂ ਗੋਬਰ ਵੱਲ ਗੋਬਰ ਜਿਹੜਾ ਲੈਣਾ ਹੈ ਨਾ ਜੀ ਉਹ 15 ਤੋਂ 20 ਦਿਨ ਪੁਰਾਣਾ ਗੋਬਰ ਲੈਣਾ ਹੈ ਅੱਛਾ ਠੀਕ ਬਿਲਕੁਲ ਤਾਜ਼ਾ ਗੋਬਰ ਨਹੀਂ ਲੈਣਾ ਕਿਉਂਕਿ ਉਹਦੇ ਵਿੱਚੋਂ ਫਿਰ ਗੈਸਾਂ ਕੱਢਣੀਆਂ ਥੋੜੀਆਂ ਮੁਸ਼ਕਲ ਹੋ ਜਾਂਦੀਆਂ ਨੇ 15 ਤੋਂ 20 ਦਿਨ ਪੁਰਾਣਾ ਗੋਬਰ ਲੈ ਲੈਣਾ ਜੀ ਉਹਦਾ ਤਰੀਕਾ ਹੈ ਕਿ ਫਿਰ ਤੁਸੀਂ ਲਿਆ ਕੇ ਆ ਵੇਖੋ ਉੱਚੀ ਥਾਂ ਹੈ ਆ ਸਾਰੀ ਥਾਂ ਦੇ ਬਣਾ ਜੀ ਉੱਚੀ ਥਾਂ ਤੇ ਨਾ ਜੀ ਉਹਦਾ ਢੇਰ ਲਾ ਦੇਣਾ ਮਤਲਬ ਉੱਚੀ ਥਾਂ ਤੇ ਢੇਰ ਲਾਉਣ ਦਾ ਮਕਸਦ ਇਹ ਕਿ ਜਦੋਂ ਅਸੀਂ ਉਹਦੇ 'ਚ ਪਾਣੀ ਲਾਉਂਦੇ ਆ ਨਾ ਜੀ ਉਹ ਪਾਣੀ ਰਿਸ ਕੇ ਸਾਰਾ ਬਾਹਰ ਨਿਕਲਣਾ ਚਾਹੀਦਾ ਇਹਦੇ ਵਿੱਚ ਰਹਿ ਕੇ ਗੱਬ ਬਣ ਜਾਏ ਹਾਂ ਗਾਰਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਲਿਹਾਜ਼ਾ 15 ਦਿਨ ਪੁਰਾਣਾ ਗੋਬਰ ਲਿਆ ਕੇ ਅੰਜਮ ਭਾਈ ਅਸੀਂ ਇੱਥੇ ਸਿੱਟ ਦਿੰਦੇ ਆ ਫਿਰ ਅਸੀਂ ਉਹਨੂੰ ਤਕਰੀਬਨ 10 ਦਿਨ ਰੋਜ਼ਾਨਾ ਪਾਣੀ ਲਾਉਂਦੇ ਆ ਅੱਛਾ ਹੁਣ ਇੰਨੇ ਕੋ ਗੋਬਰ ਤੇ ਤਕਰੀਬਨ ਕੋਈ 1.5 ਘੰਟਾ ਲੱਗ ਜਾਂਦਾ ਸਾਨੂੰ ਚੰਗੇ ਪ੍ਰੈਸ਼ਰ ਦਾ ਪਾਣੀ ਲਾਉਣ ਤੇ ਅੱਛਾ ਪਾਣੀ ਲਾਉਣ ਦਾ ਮਕਸਦ ਇਹ ਹੁੰਦਾ ਕਿ ਇਹਦੇ ਵਿੱਚ ਉਹ ਵੇਖੋ ਨਾ ਉਹ ਬੁਲਬੁਲੇ ਨਜ਼ਰ ਆਉਂਦੇ ਪਏ ਤੁਹਾਨੂੰ ਪਾਣੀ ਦੇ ਵਿੱਚ ਹਾਂਜੀ ਹਾਂਜੀ ਬੁਲਬੁਲੇ ਬਣ ਰਹੇ ਇਹਦੇ ਵਿੱਚੋਂ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨੇ ਨਾ ਜੀ ਮੀਥੇਨ ਹੋ ਗਈ ਜਾਂ ਹੋਰ ਉਹ ਗੈਸਾਂ ਜਿਹੜੀਆਂ ਸਾਡੇ ਰੈੱਡ ਵਿਗਲਰ ਹਾਂ ਜਿਹੜਾ ਗਡੋਇਆ ਜਾਂ ਕੇਂਚੂਆ ਇਸਤੇਮਾਲ ਹੁੰਦਾ ਇਹਦੇ ਵਾਸਤੇ ਉਹਦਾ ਮੈਂ ਉਹ ਸਵਾਲ ਨੁਕਸਾਨ ਤੁਹਾਨੂੰ ਬਾਅਦ ਦੇ- ਵਿੱਚ ਪੁੱਛਣਾ ਹਾਂਜੀ, ਵਾ ਉਹ ਜਿਹੜਾ ਨੁਕਸਾਨ ਦੇ ਹਾਂ ਨੇ। ਠੀਕ ਹੈ ਜੀ 10 ਤੋਂ 15 ਦਿਨ ਬਾਅਦ ਜਦੋਂ ਅਸੀਂ ਉਹਨੂੰ ਪਾਣੀ ਲਾਉਂਦੇ ਹਾਂ ਜੀ ਲਗਾਤਾਰ ਉਸ ਤੋਂ ਬਾਅਦ ਇਹ ਜੋ ਗੈਸਾਂ ਖਤਮ ਹੋ ਜਾਂਦੀਆਂ ਤੇ ਜਿਹੜੀ ਬੋਹ ਆਉਂਦੀ ਹੈ ਨਾ ਜੀ ਉਹ ਵੀ ਖਤਮ ਬਿਲਕੁਲ ਖਤਮ ਅਸੀਂ ਕਰਨੀ ਅੱਛਾ ਇੱਕ ਤਾਂ ਇਹ ਸੀ ਵੀ ਕੰਮ ਜਿਹੜਾ ਨਾ 10-15 ਦਿਨ ਪੁਰਾਣਾ ਹੋਣਾ 15 ਚਾਹੀਦਾ ਦਿਨ ਪੁਰਾਣਾ 15 ਦਿਨ ਪੁਰਾਣਾ ਹੋਣਾ ਤੇ ਜ਼ਿਆਦਾ ਤੋਂ ਜ਼ਿਆਦਾ ਇਹਦਾ ਲੌਜੀਕ ਸੁਣ ਲਓ ਹਾਂ ਜਾਨਵਰ ਦੇ ਪੇਟ ਤੋਂ ਗੋਬਰ ਨਿਕਲਿਆ ਹੂੰ ਤੇ ਸਾਡੀ ਵਰਮੀ ਕੰਪੋਸਟ ਪੈਕ ਹੋ ਗਈ ਬਣ ਕੇ ਹੂੰ ਇਹ 110 ਤੋਂ 120 ਦਿਨ ਦਾ ਪ੍ਰੋਸੀਜਰ ਹੋਣਾ ਚਾਹੀਦਾ ਹੂੰ ਯਾਨੀ ਕਿ 15 ਦਿਨ ਪੁਰਾਣਾ ਅਸੀਂ ਗੋਬਰ ਲਿਆ ਹੂੰ ਠੀਕ ਹੈ ਜੀ 10 ਦਿਨ ਸਾਨੂੰ ਇਹਦੇ ਤੇ ਲੱਗ ਗਏ ਹੂੰ 2.5 ਮਹੀਨੇ ਸਾਡੇ ਬੈੱਡ 'ਚ ਲੱਗੇ ਹੂੰ। ਮਤਲਬ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲੌਂਗ ਕਰਕੇ 110 120 ਦਿਨਾਂ ਦੇ ਵਿੱਚ ਇਹ ਪ੍ਰੋਸੀਜਰ ਪੂਰਾ ਕਰ ਦਿਓ ਨਹੀਂ ਨਹੀਂ ਮੇਰਾ ਸਵਾਲ ਇਹ ਸੀ ਕਿ ਗੋਬਰ ਜਿਹੜਾ ਵਾ ਨਾ ਅਸੀਂ ਕਹਿੰਦੇ ਆ ਕਿ ਕਮ ਸੇ ਕਮ 15 ਦਿਨ ਪੁਰਾਣਾ ਹੋਣਾ ਚਾਹੀਦਾ
ਕਮ ਅਜ਼ ਜੀ, ਕਮ ਜੀ। ਵੀ ਜ਼ਿਆਦਾ ਤੋਂ ਜ਼ਿਆਦਾ ਯਾਨੀ ਕਿ ਉਹਦੇ 'ਚ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਸਰ ਨਹੀਂ ਹੈ, ਹਾਂ, ਮੈਂ ਉਹੀ ਗੱਲ ਹਾਂ। ਕਰਦਾ ਪਿਆ ਨਾ ਵੀ 120 ਦਿਨਾਂ ਦੇ ਵਿੱਚ ਅਸੀਂ ਪੂਰਾ ਕਰਨਾ ਹਾਂ। ਹੈ। ਬੈੱਡ ਵੀ ਹਾਂ। ਸਾਡਾ ਖਾਦ ਮੁਕੰਮਲ ਹੋਣ ਤੱਕ ਜਾਨਵਰ ਦੇ ਪੇਟ ਤੋਂ ਨਿਕਲਣ ਦੇ, ਕਿਉਂਕਿ 120 ਦਿਨਾਂ ਬਾਅਦ ਇਹ ਜਿਹੜਾ ਗੋਬਰ ਇਹ ਬਾਸੀ ਹੋ ਜਾਂਦਾ ਹੈ। ਹਾਂ ਇਹੀ ਠੀਕ ਹੈ। ਠੀਕ ਹੈ ਨਾ ਜੀ। ਜਿਵੇਂ ਅਸੀਂ 15 ਦਿਨ ਪੁਰਾਣਾ ਗੋਬਰ ਲਿਆ, 10 ਦਿਨ ਪਾਣੀ ਲਾਇਆ, 25 ਦਿਨ ਹੋ ਗਿਆ ਜੀ, 2.5 ਮਹੀਨੇ ਸਾਡਾ ਬੈਡਾਂ ਦੇ ਵਿੱਚ ਰਿਹਾ। 2.5 ਤੇ 25 ਯਾਨੀ ਕਿ 2.5 3 75 ਦਿਨ ਹੋ ਗਏ ਜੀ। 75 ਤੇ 25 100 ਦਿਨ ਹੋ ਗਿਆ, ਤੇ ਕੋਈ 10 ਦਿਨ ਉੱਤੇ ਦਿਨ ਕਰ ਲਓ, 15 ਦਿਨ ਉੱਤੇ ਕਰ ਲਓ, ਯਾਨੀ ਕਿ 110 120 ਦਿਨਾਂ ਦੇ ਵਿੱਚ ਮਹੀਨੇ ਕੁ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ। ਮਹੀਨੇ ਤੋਂ ਪੁਰਾਣਾ ਨਹੀਂ ਹੋਣਾ 15 ਤੋਂ ਲੈ ਕੇ ਤੇ ਮਹੀਨੇ ਸਰਦੀਆਂ ਦੇ ਵਿੱਚ 15 ਦਿਨ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ, ਕਿਉਂਕਿ ਸਰਦੀਆਂ ਦੇ ਬਾਵਜੂਦ ਗੋਬਰ ਨੂੰ ਠੰਡਾ ਕਰਨ ਤੇ ਸਾਡੇ ਇਹ 15 ਦਿਨ ਵੀ ਲੱਗ ਜਾਂਦੇ ਨੇ। ਵੀ ਹੁਣ ਤਾਂ ਨਹੀਂ ਕੋਈ ਠੰਡ ਨਹੀਂ ਨਾ, ਦਸੰਬਰ ਚੜ ਗਿਆ ਤੇ ਜਦੋਂ ਠੰਡ ਬਹੁਤੀ ਹੁੰਦੀ ਉਦੋਂ ਇਹਨੂੰ ਗੈਸਾਂ ਦੇ ਮੁਸ਼ਕਲ ਨਾਲ ਖਾਰਜ ਹੁੰਦੀਆਂ ਨੇ, ਫਿਰ ਸਾਨੂੰ ਇਹਨੂੰ ਵਾੜਾਂ ਦੇਣੀਆਂ ਪੈਂਦੀਆਂ ਨੇ ਤੀਜੇ ਚੌਥੇ ਦਿਨ। ਠੀਕ ਹੈ। ਤੇ ਇਹ ਯਾਨੀ ਕਿ ਗਰਮੀਆਂ 'ਚ ਜਿਹੜਾ ਵਾ ਕਿਤਨੇ ਦਿਨ, ਸਰਦੀਆਂ ਦਾ ਗਰਮੀਆਂ 'ਚ ਤਾਂ ਹਫਤੇ ਦੇ ਵਿੱਚ ਗੋਬਰ ਤੁਹਾਡਾ ਕਲੀਅਰ ਹੋ ਜਾਂਦਾ। ਅੱਛਾ ਸਭ ਇਦਾਂ ਲੱਗਦਾ ਵੀ ਜਿੱਦਾਂ ਇਹਦੇ ਵਿੱਚ ਕੋਈ ਕਈ ਚਲਾਈ ਆ ਕੋਈ ਸਾਲ ਹੋ ਹਾਂਜੀ, ਸਰਦੀਆਂ ਦੇ ਵਿੱਚ ਸਾਨੂੰ ਵਾੜ ਦੇਣੀ ਪੈਂਦੀ। ਅੱਛਾ, ਮਤਲਬ ਜ਼ਿਆਦਾ ਨਹੀਂ, 1 ਤੋਂ 2 ਦਫਾ, ਯਾਨੀ ਕਿ ਅਸੀਂ ਕੋਈ 5-7 ਦਿਨ ਪਾਣੀ ਲਾਇਆ ਹੈ, ਠੀਕ ਹੈ, ਅਸੀਂ ਵੇਖਿਆ ਵੀ ਯਾਰ ਗੈਸ ਉਹ ਸਪੀਡ ਨਾਲ ਨਹੀਂ ਨਿਕਲਦੀ ਵੀ ਜੇ ਸਪੀਡ ਨਾਲ ਨਿਕਲਣੀ ਚਾਹੀਦੀ ਹੈ, ਫਿਰ ਇੱਕ ਵਾਰੀ ਇਹਨੂੰ ਕਈ ਦੇ ਨਾਲ ਸਾਰਿਆਂ ਨੂੰ ਵਾੜ ਦੇ ਦਿੱਤੀ ਹੈ ਤਾਂ ਕਿ ਇੱਕ ਵਾਰੀ ਜਿਹੜਾ ਥੱਲੇ ਵਾਲਾ ਗੋਬਰ ਉੱਤੇ ਆ ਜਾਵੇ, ਉੱਤੇ ਵਾਲਾ ਥੱਲੇ ਚਲਾ ਜਾਵੇ। ਫਿਰ ਜਦੋਂ ਅਸੀਂ ਪਾਣੀ ਲਾਉਂਦੇ ਆ ਫਿਰ ਜਿਹੜੀ ਗੈਸ ਸੀ ਉਹ ਸਪੀਡ ਦੇ ਨਾਲ ਨਿਕਲਣਾ ਸ਼ੁਰੂ ਹੋ ਜਾਂਦੀ। ਆ ਜਿਹੜਾ ਢੇਗਾ ਕਿੰਨੀ ਕੁ ਟਰਾਲੀਆਂ ਹੋਣੀਆਂ? ਇਹ ਸਰ ਇਸ ਟਾਈਮ 15 ਟਰਾਲੀਆਂ ਪਈਆਂ। ਗੋਬਰ ਲੈਣਾ ਹੈ ਨਾ ਜੀ, ਉਹ ਪੱਕੀ ਡੇਰੀ ਦਾ ਲੈਣਾ ਹੈ, ਜਿਹਦੇ ਥੱਲੇ ਇੱਟਾਂ ਲੱਗੀਆਂ ਹੋਣ, ਉਹਦੇ ਵਿੱਚ ਕੋਈ ਬਜਰੀ, ਕੋਈ ਰੋੜੀ, ਕੋਈ ਮਿੱਟੀ ਦੀ ਮੇਜ਼ਸ ਨਹੀਂ ਹੋਣੀ ਚਾਹੀਦੀ। ਖਾਸ ਤੌਰ ਤੇ ਉਹ ਬੰਦੇ ਖਿਆਲ ਕਰਨ ਜਿਨ੍ਹਾਂ ਨੇ ਇਹਦਾ ਅੱਗੇ ਕਾਰੋਬਾਰ ਕਰਨਾ ਹੈ, ਤੇ ਜਿਨ੍ਹਾਂ ਨੇ ਆਪ ਇਸਤੇਮਾਲ ਕਰਨਾ ਹੈ ਉਹ ਸਿਰਫ ਇਹ ਖਿਆਲ ਕਰ ਰਹੇ ਨੇ ਕਿ ਕੋਈ ਰੋੜੀ ਬਜਰੀ ਨਾ ਹੋਵੇ, ਮਿੱਟੀ ਦੀ ਫਿਰ ਖੈਰ। ਹਾਂਜੀ, ਹੁਣ ਰਾਣਾ ਸਾਹਿਬ ਦਾ ਹਾਂਜੀ। ਹਾਂ, ਮੈਂ ਕਹਿ ਰਿਹਾ ਕਿ ਇੱਕ ਸਾਡੇ ਗੰਡੋਏ ਤਾਂ ਆਮ ਵੀ ਬਹੁਤ ਸਾਰੇ ਪਾਏ ਜਾਂਦੇ ਆ, ਤੇ ਉਹ ਕਹਿੰਦੇ ਖਾਲਿਆਂ 'ਚ, ਦੂਸਰਾ ਇਹ ਗੰਡੋਏ ਜਿਹੜੇ ਆ, ਇਹ ਗੰਡੋਏ ਤੇ ਉਹਨਾਂ ਗੰਡੋਇਆਂ 'ਚ ਕੀ ਫਰਕ ਹੈ? ਸਰ ਇਸ ਗੰਡੋਏ ਦਾ ਨਾਮ ਹੈ ਰੈੱਡ ਵਿਗਲਰ ਅਸੀਨੀਆ ਫਟੀਡਾ। ਇਹ ਆਸਟ੍ਰੇਲੀਆ ਦੀ ਬਰੀਡ ਹੈ। ਇਹ ਗੋਬਰ ਖਾਂਦੀ। ਅੱਛਾ। ਇਹ ਆਪਣੀ ਜਿਹੜੀ ਕਿਚਨ ਹੈ ਉਹਦੀ ਜਿਹੜੀ ਵੇਸਟ ਹੈ, ਸਬਜ਼ੀਆਂ, ਕੇਲੇ, ਫਰੂਟ, ਫਲ, ਇਹ ਉਹ ਖਾਂਦਾ ਹੈ। ਇਹ ਮਿੱਟੀ ਨਹੀਂ ਖਾਂਦਾ। ਇਹਨੂੰ ਆਪਾਂ ਮਿੱਟੀ 'ਚ ਛੱਡਾਂਗੇ, ਇਹ ਕੁਛ ਦਿਨ ਸਰਵਾਈਵ ਕਰੇਗਾ, ਉਸ ਤੋਂ ਬਾਅਦ ਇਹ ਮਿੱਟੀ ਵਿੱਚ ਮਰ ਜਾਏਗਾ। ਤੇ ਜਿਹੜਾ ਸਾਡਾ ਲੋਕਲ ਹੈ ਨਾਈਟ ਕਰੋਲਰ, ਉਹ ਮਿੱਟੀ ਵਾਸਤੇ ਬਣਿਆ। ਉਹ ਅੱਲਾ ਨੇ ਸਾਡੀ ਫੌਜ ਬਣਾਈ ਹੈ ਜਿਹਨੂੰ ਅਸੀਂ ਮਾਰੀ ਜਾਂਦੇ ਜ਼ਰਾਂ ਦੇ ਕੇ, ਜਿਹੜੀ ਸਾਡੀ ਜ਼ਮੀਨ ਤੇ ਦਿਨ ਰਾਤ ਬਗੈਰ ਕਿਸੇ ਮਜ਼ਦੂਰੀ ਤੋਂ ਗੋਡੀਆਂ ਕੀਤੀ ਜਾਂਦਾ ਤੇ ਅਸੀਂ ਉਹਨੂੰ ਮਾਰੀ ਜਾਂਦੇ। ਇਹਦੀ ਖੁਰਾਕ ਦੇ ਬਾਰੇ 'ਚ ਨਾ ਇੱਕ ਫਿਕਰੇ 'ਚ ਗੱਲ ਕਿਸੇ ਬੰਦੇ ਨੇ ਕੀਤੀ ਸੀ, ਕਹਿੰਦੇ ਜਿਹੜੀ ਵੀ ਸ਼ੈ ਕਦੇ ਜ਼ਿੰਦਾ ਸੀ ਨਾ, ਹਾਂਜੀ, ਉਹ ਇਹਦੀ ਖੁਰਾਕ ਆ। ਹਾਂਜੀ, ਮਿੱਟੀ ਜਿਹੜੀ ਆ ਕਿਉਂਕਿ ਉਹ ਪਹਿਲੇ ਜ਼ਿੰਦਾ ਨਹੀਂ ਸੀ। ਗੋਬਰ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜ਼ਿੰਦਾ ਜਾਨਵਰ ਦਾ ਹਿੱਸਾ, ਤੇ ਉਹ ਯਾਨੀ ਕਿ ਇਹਦੀ ਖੁਰਾਕ ਤੇ ਅੱਛਾ ਆਨੇ। ਅੱਛਾ ਆ ਜਾਓ ਫਿਰ ਬੈੱਡਾਂ ਵੱਲ ਚੱਲਦੇ ਆ, ਉੱਥੇ ਗੱਲ ਕਰਦੇ ਆ ਬਾਕੀ। ਇਸ ਤੋਂ ਬਾਅਦ ਜੀ ਅਸੀਂ ਗੋਬਰ ਆਪਦਾ ਠੰਡਾ ਕਰ ਲੈਣਾ ਨਾ ਜੀ। ਉਸ ਤੋਂ ਬਾਅਦ ਜਿਹੜੀ ਜਗ੍ਹਾ ਤੇ ਅਸੀਂ ਆਪਦੇ ਬੈੱਡ ਬਣਾਉਣੇ ਨੇ, ਉਹ ਵੀ ਜਗ੍ਹਾ ਤੁਸੀਂ ਦੂਸਰੀ ਪੈਲੀ ਨਾਲੋਂ ਉੱਚੀ ਲੈਣੀ ਹੈ। ਠੀਕ ਹੈ ਜੀ। ਉਹਦਾ ਮਕਸਦ ਇਹ ਵੇ ਕਿ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਨਾ ਜੀ, ਉਦੋਂ ਇਹਦੇ ਵਿੱਚ ਪਾਣੀ ਨਹੀਂ ਖਲੋਣਾ ਚਾਹੀਦਾ। ਠੀਕ ਹੈ। ਫਿਰ ਇਹਨਾਂ ਬੈੱਡਾਂ ਨੂੰ ਅਸੀਂ ਰੋਜ਼ਾਨਾ ਪਾਣੀ ਲਾਉਂਦੇ ਆ। ਠੀਕ ਹੈ। ਉਹ ਪਾਣੀ ਹੁਣ ਵੇਖੋ ਆਹ ਨਾਲੀ ਬਣੀ। ਹਾਂ ਬਿਲਕੁਲ, ਦੋ ਬੈੱਡਾਂ ਤੋਂ ਬਾਅਦ ਇਸ ਬੈੱਡ ਦਾ ਪਾਣੀ ਇੱਧਰ ਆ ਜਾਂਦਾ, ਇਸ ਬੈੱਡ ਦਾ ਪਾਣੀ ਇੱਧਰ ਆ ਜਾਂਦਾ। ਯਾਨੀ ਕਿ ਡਰੇਨੇਜ ਜਿਹੜੀ ਹੈ ਨਾ ਹੋਣੀ ਚਾਹੀਦੀ ਹੈ ਪਾਣੀ ਉੱਚੀ ਜਗ੍ਹਾ ਤੇ, ਤਾਂ ਕਿ ਹਫਤਾ ਵੀ ਬਾਰਿਸ਼ ਹੁੰਦੀ ਰਹੇ ਤੇ ਤੁਹਾਡੇ ਬੈੱਡਾਂ ਦੇ ਵਿੱਚ ਇੱਕ ਕਤਰਾ ਪਾਣੀ ਦਾ ਨਹੀਂ ਖਲੋਣਾ ਚਾਹੀਦਾ। ਅੱਛਾ, ਜਿੱਥੇ ਤੱਕ ਮੇਰੀ ਸਮਝ 'ਚ ਆਇਆ ਇਹ ਗੱਲ ਕਿ ਸਭ ਤੋਂ ਪਹਿਲੇ ਤੁਸੀਂ ਛਾਪਰ ਵਿਛਾਇਆ ਵਾ। ਹਾਂਜੀ, ਮੈਂ ਅੱਗੇ ਆਉਂ ਤੁਹਾਨੂੰ ਸਮਝਾਉਂਦਾ ਵਾਂ ਤਾਂ ਕਿ ਲੋਕ ਕਲੀਅਰ ਕਰਕੇ ਦੇਖ ਲੈਣ। ਗੋਬਰ ਠੰਡਾ ਹੋ ਗਿਆ ਨਾ ਜੀ, ਉਸ ਤੋਂ ਬਾਅਦ ਅਸੀਂ ਜਿਸ ਜਗ੍ਹਾ ਤੇ ਵਰਮੀ ਕੰਪੋਸਟ ਦਾ ਕੰਮ ਸ਼ੁਰੂ ਕਰਨਾ ਨਾ, ਉੱਥੇ ਅਸੀਂ ਐਵੇਂ ਦਾ ਥੜਾ ਬਣਾਉਣਾ ਹੈ, ਡਲਵਾਨ ਵਾਲਾ। ਹੁਣ ਕੈਮਰਾਮੈਨ ਅਗਰ ਵਿਖਾ ਸਕੇ ਤੇ ਮੈਂ ਇੱਥੇ ਬਹਿਣਾ ਵਾ ਤੇ ਇਹ ਵਿਖਾਣ ਵੀ ਇਹਦੀ ਟੋਟਲ ਜਿਹੜੀ ਚੌੜਾਈ ਹੈ ਉਹ 10 ਫੁੱਟ ਹੈ। ਅੱਛਾ, ਠੀਕ ਹੈ। ਠੀਕ ਹੈ, ਦਰਮਿਆਨ ਚ ਉੱਚਾ ਤੇ ਸਾਈਡਾਂ 1 ਇੰਚੀ ਨੀਵੀਆਂ। ਠੀਕ ਹੋ ਗਿਆ ਜੀ। ਆਹ ਵਾਲਾ ਤੁਸੀਂ ਥੜਾ ਬਣਾ ਦੇਣਾ ਸਿੰਪਲ। ਥੜਾ ਬਣਾਉਣ ਤੋਂ ਬਾਅਦ ਤੁਸੀਂ ਇਹਦੇ ਉੱਤੇ ਛਾਪਰ ਪਾ ਦੇਣਾ। ਠੀਕ ਹੈ। ਆਹ ਛਾਪਰ ਪੈ ਗਿਆ ਜੀ। ਛਾਪਰ ਪੈ ਕੇ ਤੇ ਫਿਰ ਆਪਾਂ ਇਹਦਾ 4-4 ਫੁੱਟ ਦਾ 2 ਬੈੱਡ ਬਣਾ ਦਿੱਤੇ ਤਾਂ ਕਿ ਜਗ੍ਹਾ ਵੀ ਜ਼ਿਆਦਾ ਇਸਤੇਮਾਲ ਜਾ ਸਕੇ। ਠੀਕ ਹੈ। ਤੇ ਇੱਟਾਂ ਵੀ ਘੱਟ ਲੱਗਣ। ਜੇ ਅਸੀਂ ਲਹਿਦਾ ਬੈੱਡ ਬਣਾਉਂਦੇ ਆ ਫਿਰ ਸਾਡੀਆਂ ਇੱਟਾਂ ਜ਼ਿਆਦਾ ਲੱਗਣਗੀਆਂ ਤੇ
ਇਹ ਜਗ੍ਹਾ ਵੀ ਹਾਂ, ਕਿਉਂਕਿ ਜ਼ਿਆਦਾ ਜਾਏ ਕਿਉਂਕਿ ਇਹਦੇ ਨਾਲ ਫਿਰ ਨਾਲੀ ਛੱਡਣੀ ਪੈਂਦੀ। ਮੇਰੇ ਜ਼ਿਹਨ 'ਚ ਇਹੀ ਸੀ ਵੀ 4 ਫੁੱਟ ਤੇ ਅਸੀਂ ਯਾਨੀ ਕਿ ਕਰਦੇ ਆ ਵੀ ਅਗਰ ਉਸ ਹਿਸਾਬ ਵਿੱਚ ਫਿਰ ਖਾਲੀਆਂ ਵੀ ਜ਼ਿਆਦਾ ਹਾਂਜੀ ਬਣਨਗੀਆਂ। ਇਹ ਵੇਖੋ ਨਾ, ਇਹ ਵੀ 4 ਫੁੱਟ ਦਾ ਹੋ ਗਿਆ, ਇਹ ਵੀ 4 ਫੁੱਟ ਦਾ। ਹੁਣ ਇਹਦਾ ਜਿਹੜਾ ਪਾਣੀ ਹੋਏਗਾ ਉਸ ਨਾਲ ਹੀ ਚਲਾ ਜਾਏਗਾ, ਠੀਕ ਹੈ, ਇੰਨਾ ਪਾਣੀ ਉਸ ਨਾਲ ਹੀ ਚੱਲ ਜਾਏਗਾ। ਇਹ ਜੀ ਇਹਦਾ ਅੱਛਾ ਜੀ, ਇਹ ਜਗ੍ਹਾ ਪਹਿਲੇ ਇਸ ਮਰਲੇ 'ਚ ਜਗ੍ਹਾ 10 ਫੁੱਟ ਦੀ ਹੋ ਗਈ, ਗੋਬਰ ਤੋਂ ਬਾਅਦ ਥੜਾ ਫਿਰ ਬਣੇਗਾ, ਫਿਰ ਸੈਕੰਡ ਸਟੇਜ 'ਚ ਇਹ ਆ ਗਿਆ ਸੈਕਿੰਡ ਸਟੇਜ ਹੈ ਤੇ ਇਹ ਛਾਪਰ ਵਿੱਚ ਗਿਆ ਤੇ ਇਹ ਇੱਟਾਂ ਦਾ ਜਿਹੜਾ ਉਸ ਤੋਂ ਬਾਅਦ ਜਿਹੜਾ ਸਾਡਾ ਗੋਬਰ ਰੈਡੀ ਹੋ ਚੁੱਕਿਆ ਹੈ, ਉਹ ਅਸੀਂ ਗੋਬਰ ਇਹਦੇ ਤੇ ਬਣਾ ਦਾਂਗੇ। ਜਿਵੇਂ ਆ ਵੇਖੋ ਨਾ ਜੀ, ਸ਼ੇਬਾਂ ਬਣੀਆਂ ਨੇ, ਉਹ ਧੜ ਜੀ ਜਿਹੜੀ ਹੁੰਦੀ ਆ ਆਪਣੀ ਧੜ ਦੇ ਮੁਤਾਬਕ ਅਸੀਂ ਗੋਬਰ ਇਹਦੇ ਤੇ ਪਾਵਾਂਗੇ। ਗੋਬਰ ਪਾ ਕੇ ਅਸੀਂ ਆਪਦੀ ਤਸੱਲੀ ਵਾਸਤੇ ਫਿਰ ਉਹਦੇ ਵਿੱਚ ਅਸੀਂ ਪਾਣੀ ਲਾਉਂਦੇ ਆ 1-2 ਦਿਨ। ਅੱਛਾ, ਵੀ ਉਹਦੇ ਚ ਅਗਰ ਕੋਈ ਮਾੜੀ ਮੋਟੀ ਗੈਸ ਰਹਿ ਗਈ ਹੈ ਤੇ ਉਹ ਵੀ ਨਿਕਲ ਇਹ ਛਾਪਰ ਕਿਹੜਾ ਵਾ? ਇਹ ਜਿਹੜਾ ਛਾਪਰ ਹੈ ਨਾ ਜੀ, ਇਹ ਜਿੰਦੇ ਵਿੱਚ ਸਾਈਲੇਜ ਪੈਕ ਕਰਦੇ ਨੇ ਨਾ ਜੀ, ਇਹ ਸਾਈਲੇਜ ਵਾਲਾ ਛਾਪਰ ਕਿਤੋਂ ਇਹ ਸਸਤਾ ਵੀ ਹੈ, ਠੀਕ ਹੈ ਜੀ, ਤੇ ਪਾਏਦਾਰ ਵੀ ਹੈ ਦੂਜੇ ਛਾਪਰਾਂ ਨਾਲੋਂ। ਚਿੱਟਾ ਜਿਹੜਾ ਪਿਓਰ ਛਾਪਰ ਉਹ ਨਹੀਂ ਲੈਣਾ, ਉਹ ਕਾਰਡ ਨਹੀਂ ਕੱਢਦਾ। ਅੱਛਾ, ਇਹ ਕਿਸ ਰੇਟ ਤੇ ਮਿਲਦਾ ਵਾ ਇਹ ਛਾਪਰ? ਸਾਨੂੰ 10,500 ਦਾ ਰੋਲ ਮਿਲਦਾ ਹੈ, ਜਿੰਦੇ ਵਿੱਚ ਸਾਡੇ 4x40 ਦੇ ਤਕਰੀਬਨ 8 ਬੈੱਡ ਬਣ ਜਾਂਦੇ। 4x40 ਦੇ 8 ਬੈੱਡ ਜਿਹੜੇ ਆ ਨਾ ਯਾਨੀ ਬਣ ਕਿ ਜਾਂਦੇ। 1 2 3 4 5 6 7 8 ਕਿੰਨੇ ਹਜ਼ਾਰ ਦਾ ਦੱਸਿਆ ਸੀ? ਇਹ 10,500 ਦਾ ਵੀ ਹੁੰਦਾ ਹੈ। ਵਜ਼ਨ ਹੁੰਦਾ ਹੈ ਜੀ, ਵਜ਼ਨ ਦੇ ਮੁਤਾਬਕ ਮਿਲਦਾ ਹੈ। ਤਕਰੀਬਨ 2,500 ਰੁਪਏ ਦਾ ਛਾਪਰ ਜਿਹੜਾ ਇੱਕ ਬੈੱਡ 'ਚ ਲੱਗਦਾ। 4 ਬੈੱਡ ਕਿਹਾ ਨਾ ਤੁਸੀਂ? 8 ਮਤਲਬ 8 ਬੈੱਡ ਬਣਦੇ ਨੇ ਇਹਦੇ ਨਾਲ ਦੇ। ਠੀਕ ਹੈ, ਇਹ ਡਬਲ ਬੈੱਡ ਹੈ। ਠੀਕ ਹੈ। ਹਾਂਜੀ, ਇਹਦੀ ਚੌੜਾਈ ਜਿਹੜੀ ਹੁੰਦੀ ਹੈ ਖੁੱਲ ਕੇ 20 ਫੁੱਟ ਹੋ ਜਾਂਦੀ ਤੇ ਲੰਬਾਈ ਭਾਵੇਂ ਜਿੰਨੀ ਮਰਜ਼ੀ ਲੈ ਜਾਓ। ਯਾਨੀ ਕਿ 20 ਫੁੱਟ ਚੌੜਾ ਹੁੰਦਾ ਵਾ। ਹਾਂਜੀ, ਇਹ 20 ਫੁੱਟ ਲੰਬਾ ਹੈ। ਯਾਨੀ ਕਿ 10 ਫੁੱਟ ਦਾ ਹੁੰਦਾ ਹੈ। ਇਹਨੂੰ ਜਦੋਂ ਅਸੀਂ ਦਰਮਿਆਨ ਚ ਕੱਟਨੇ ਆ ਸਿੰਗਲ ਕਰਕੇ ਫਿਰ ਇਹ 20 ਫੁੱਟਾ ਹੋ ਜਾਂਦਾ। 20 ਫੁੱਟਾ ਹੋ ਜਾਂਦਾ ਵਾ। ਠੀਕ ਹੈ, ਇਹ ਤਾਂ ਹੋ ਗਈ। ਅੱਛਾ, ਫਿਰ ਉਹ ਜਿਹੜਾ ਅੱਗੇ ਤੁਸੀਂ ਗੋਬਰ ਪਾਉਂਦੇ ਆ, ਹਾਂਜੀ, ਤੇ ਉਹਦਾ ਦੱਸੋ ਕਿਤਨੀ, ਯਾਨੀ ਕਿ ਉਹਦੀ ਹਾਈਟ ਕਿਤਨੀ ਰੱਖਦੇ ਆ ਗੋਬਰ ਦੀ? ਸਰਦੀਆਂ ਦੇ ਵਿੱਚ ਜਿਹੜੀ ਇਹਦੀ ਅਸੀਂ ਹਾਈਟ ਰੱਖਨੇ ਆ ਨਾ ਜੀ, ਉਹ 1.5 ਫੁੱਟ ਰੱਖਨੇ ਆ। ਅੱਛਾ, 1.5 ਫੁੱਟ। ਤੇ ਗਰਮੀਆਂ ਦੇ ਵਿੱਚ ਇਹਦੀ ਜਿਹੜੀ ਹਾਈਟ ਰੱਖਨੇ ਉਹ ਅਸੀਂ 1 ਫੁੱਟ ਰੱਖਨੇ ਆ। ਅੱਛਾ, ਗਰਮੀਆਂ 'ਚ ਅੱਛਾ, ਇਹ ਆ ਕਿ 1.5 ਫੁੱਟ ਜਿਹੜੀ ਸੈਂਟਰ 'ਚੋਂ ਆ ਹਾਈਟ? ਹਾਂਜੀ, ਸੈਂਟਰ ਦੇ ਵਿੱਚ, ਸੈਂਟਰ 'ਚੋਂ 1.5 ਫੁੱਟ। ਸੈਂਟਰ 'ਚੋਂ 1.5 ਫੁੱਟ। ਹਾਂਜੀ। ਅੱਛਾ, ਤੇ ਫਿਰ ਉੱਪਰ ਆ ਜਿਹੜੀ ਆ ਪਾਉਂਦੇ ਆ ਪਰਾਲੀ? ਹਾਂਜੀ, ਇਹ ਪਰਾਲੀ। ਪਰਾਲੀ ਦੀ ਲੇਅਰ ਕਿੰਨੀ ਕੁ ਵੱਡੀ ਜਿਹੜੀ ਹੈ? ਪਰਾਲੀ ਦੀ ਜਿਹੜੀ ਇਹ ਸਰਦੀਆਂ ਦੇ ਵਿੱਚ ਤੁਸੀਂ ਕੋਈ 4 ਇੰਚ ਦੀ ਲਾ ਲਓ। ਅੱਛਾ, ਠੀਕ ਹੈ ਜੀ। ਜਦੋਂ ਬਹੁਤੀਆਂ ਸ਼ਦੀਦ ਸਰਦੀਆਂ ਹੋ ਜਾਣ ਤੇ 5-6 ਇੰਚ ਦੀ ਵੀ ਕਰ ਦੋ ਤੇ ਕੋਈ ਫਰਕ ਨਹੀਂ। ਗਰਮੀਆਂ ਦੇ ਵਿੱਚ ਵੀ ਤਕਰੀਬਨ 4 ਇੰਚ ਦੀ ਲੇਅਰ 4 ਇੰਚ ਦੀ। ਬਹੁਤੀ ਮੋਟੀ ਲੇਅਰ ਨਹੀਂ ਲਾਈਦੀ ਗਰਮੀ 'ਚ, ਕਿਉਂਕਿ ਫਿਰ ਵਿੱਚ ਘੁੱਟ ਬਣ ਜਾਂਦੀ ਹੈ, ਅੱਗੇ ਗਰਮੀ ਹੁੰਦੀ ਹੈ। ਗਰਮੀ 'ਚ ਮੁਨਾਸਬ ਜੀ ਲੇਅਰ, ਫਿਰ ਉਹ ਜ਼ਿਆਦਾ ਗਰਮੀ ਨਾਲ ਮਰ ਜਾਂਦੇ। ਹਾਂਜੀ, ਜ਼ਿਆਦਾ ਗਰਮੀ। ਅੱਛਾ, ਇਹਨਾਂ ਨੂੰ ਕੀੜਿਆਂ ਨੂੰ ਨਾ ਸਭ ਤੋਂ ਜ਼ਿਆਦਾ ਨੁਕਸਾਨ ਕਿਸ ਚੀਜ਼ ਦਾ ਵਾ? ਸਭ ਤੋਂ ਜ਼ਿਆਦਾ ਨੁਕਸਾਨ ਇਹਨਾਂ ਨੂੰ ਮਈ, ਜੂਨ, ਜੁਲਾਈ ਤੇ ਅਗਸਤ, ਅੱਛਾ, ਇਹਨਾਂ ਮਹੀਨਿਆਂ ਦਾ। ਅੱਛਾ, ਇਹਦੇ ਵਿੱਚ ਗਰਮੀ ਹੁੰਦੀ ਹੈ ਸ਼ਦੀਦ, ਹੀਟ ਤੇ ਜਿਹੜੇ ਤਾਂ ਬਣੇ ਹੁੰਦੇ ਨੇ ਜੀ ਓਪਨ ਬੈੱਡ, ਉਹਨਾਂ ਦੇ ਵਿੱਚ ਨੁਕਸਾਨ ਹੁੰਦਾ ਹੈ। ਤੇ ਜਿਹੜੀ ਛਾਂ ਵਾਲਾ ਬੈੱਡ ਹੁੰਦਾ ਹੈ ਨਾ ਜੀ, ਜਿਹਦਾ ਸ਼ੈੱਡ ਥੱਲੇ ਬਣਾਇਆ ਹੁੰਦਾ, ਉਹਦਾ ਨੁਕਸਾਨ ਨਹੀਂ ਹੁੰਦਾ। ਕਿਉਂਕਿ ਗੋਰੇ ਤਾਂ ਜਿਹੜੇ ਆ ਨਾ ਉਹ ਜ਼ਿਆਦਾਤਰ ਬਕਟ ਵਗੈਰਾ ਤੇ ਉਹਦੇ ਚ ਛਾਂ ਚ ਬਣਾਉਂਦੇ ਆ, ਲੇਕਿਨ ਇੰਡੀਆ 'ਚ ਜਿਹੜੇ ਕਮਰਸ਼ੀਅਲੀ ਜ਼ਿਆਦਾਤਰ ਬੈੱਡ ਆ ਉਸ ਤਰ੍ਹਾਂ ਖੁੱਲੇ ਕੰਮ ਹੈ ਨਾ ਜੀ, ਇਹਨੂੰ ਕਹਿੰਦੇ ਨੇ ਓਪਨ ਵਿੰਡੋ ਮੈਥਡ। ਇਹ ਸਭ ਤੋਂ ਅੱਛਾ ਤੇ ਸਭ ਤੋਂ ਕਮ ਖਰਚ ਤੇ ਸਭ ਤੋਂ ਪਾਇਦਾਰ ਹੈ। ਇਹਦੇ ਵਿੱਚ ਕੇਂਚੂਆ ਖੁਸ਼ ਰਹਿੰਦਾ ਹੈ, ਆਪਣੀ ਫਜ਼ਾਇਸ਼ ਕਰਦਾ ਹੈ, ਬਿਹਤਰੀਨ ਖਾਂਦਾ ਹੈ। ਅੱਛਾ, ਇਹ ਕੇਂਚੂਆ ਤੁਸੀਂ ਪਾਤਾ ਜਦੋਂ, ਹਾਂਜੀ, ਕਿੰਨੇ ਦਿਨਾਂ 'ਚ ਜਿਹੜਾ ਵਾ ਨਾ ਪਹਿਲੀ ਲੇਅਰ ਜਿਹੜੀ ਹੈ ਨਾ ਤੁਹਾਡੀ? ਇੰਨੀ ਨਾ ਜੀ ਰਾਣਾ ਸਾਹਿਬ, 40 ਤੋਂ 45 ਦਿਨ ਬਾਅਦ ਅਸੀਂ ਇਹਦੀ ਪਹਿਲੀ ਲੇਅਰ ਉਤਾਰਨੇ ਆ। ਅੱਛਾ, 35 ਤੋਂ 40 ਦਿਨ ਬਾਅਦ ਜਾਂ 45 ਦਿਨ ਵੀ ਲੱਗ ਜਾਂਦੇ ਨੇ। ਅੱਛਾ, ਬਸ ਉਹਦੀ ਜਿਹੜੀ ਪਹਿਲੀ ਲੇਅਰ ਹੈ ਨਾ ਜੀ, ਉਹ ਤਿਆਰ ਹੋ ਜਾਂਦੀ ਹੈ। ਅੱਛਾ, ਪਹਿਲੀ ਲੇਅਰ ਤਿਆਰ ਹੋ ਜਾਂਦੀ ਤਕਰੀਬਨ 4 ਇੰਚੀ ਦੀ, 5 ਇੰਚੀ ਦੀ, 6 ਇੰਚੀ ਦੀ। ਜਦੋਂ ਲੇਅਰ ਤਿਆਰ ਹੋ ਜਾਂਦੀ ਫਿਰ ਅਸੀਂ ਕੀ ਕਰਨੇ ਆ, ਪਰਾਲੀ ਲਾ ਕੇ ਤਕਰੀਬਨ ਕੋਈ ਘੰਟਾ ਕੁ ਇਹਨੂੰ ਧੁੱਪ ਲਵਾਉਂਦੇ ਆ। ਅੱਛਾ, ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਉੱਤੇ ਵਰਮਸ ਆਏ ਹੁੰਦੇ ਨੇ ਜੀ, ਉੱਤੇ ਗਡੋਏ ਆਉਂਦੇ ਹੁੰਦੇ ਨੇ, ਉਹ ਮੋਸਟਲੀ ਜਦੋਂ ਉੱਪਰਲੀ ਲੇਅਰ ਤਿਆਰ ਹੁੰਦੀ ਹੈ ਨਾ ਜੀ, ਇਹ ਉੱਤੋਂ ਖਾਣਾ ਸ਼ੁਰੂ ਕਰਦਾ ਤੇ ਇਹ ਥੱਲੇ ਨੂੰ ਲਗਾ ਜਾਂਦਾ। ਅੱਛਾ, ਉੱਪਰੋਂ ਨੀਚੇ ਨੂੰ ਜਾਂਦੇ ਆ, ਥੱਲੇ ਨੂੰ ਲਗਾ ਜਾਂਦਾ। ਠੀਕ ਹੈ। ਹੁਣ ਜਿਹੜੀ ਇਹਨੇ ਖਾ ਲਈ ਉਹਨੇ ਛੱਡੀ ਜਾਣੀ, ਜਿਹਨੇ ਥੱਲੇ ਚਲੇ ਜਾਣਾ। ਅੱਛਾ, ਠੀਕ ਹੈ। ਫਿਰ ਅਸੀਂ ਲੇਅਰ ਪਰਾਲੀ ਲਾ ਕੇ ਇਹਨੂੰ ਕੋਈ ਘੰਟਾ ਕੋ ਧੁੱਪ ਲਵਾਉਣੇ ਆ। ਧੁੱਪ ਨਾਲ ਕੀ ਹੁੰਦਾ, ਇੱਕ ਤਾਂ ਰੋਸ਼ਨੀ ਕੋਲੋਂ ਡਰਦਾ ਹੈ, ਹਾਂ, ਫੋਟੋਸਿੰਥੇਸਿਸ ਦੀ ਰੋਸ਼ਨੀ ਨੂੰ ਵੇਖ ਕੇ ਭੱਜ ਜਾਂਦਾ। ਹਾਂ, ਠੀਕ ਹੈ। ਇਹਦੇ ਨੀਚੇ ਚਲੇ ਫਿਰ ਜਦੋਂ ਉੱਪਰ ਹੀਟ ਪੈਂਦੀ ਹੈ ਨਾ ਜੀ ਸੂਰਜ ਦੀ, ਉਹਦੇ ਨਾਲ ਥੋੜੀ ਤਪਸ਼ ਬਣਦੀ ਹੈ ਤੇ ਉਹ ਫਿਰ ਜਾਂ ਖਾਲੀ ਕਰਕੇ ਨੀਚੇ ਚਲਾ ਜਾਂਦਾ। ਫਿਰ ਅਸੀਂ ਕੀ ਕਰਨੇ ਆ, ਇਹ ਸਾਡੇ ਕੋਲ ਇੱਕ ਪੰਜਾ ਜੀ, ਅਸੀਂ ਇਹ ਪੰਜਾ ਇੱਕ ਬਣਵਾਇਆ ਹੋਇਆ ਹੈ। ਠੀਕ ਹੈ ਜੀ, ਠੀਕ ਹੈ। ਇਹ ਫਿਰ ਇਹ ਪੰਜਾ ਮਾਰੀ ਦਿੰਦੇ ਉੱਤੇ। ਅੱਛਾ, ਪੰਜਾ ਮਾਰ
ਇਹ ਕਿੰਨੇ ਇੰਚ ਦੀ ਪਹਿਲੇ ਲੇਅਰ ਜਿਹੜੀ ਹੈ ਨਾ ਉਹ ਪਹਿਲੀ 4 ਇੰਚ ਦੀ ਲੈ ਜਾਵੇ, ਅੱਛਾ। 5 ਇੰਚ ਦੀ ਲੈ ਜਾਵੇ, ਠੀਕ ਹੈ 6 ਇੰਚ ਦੀ ਲੈ ਜਾਵੇ, ਹੂੰ ਉਹ ਜਿਹੜੀ ਲੇਅਰ ਲੈ ਗਈ ਉਹ ਤੁਸੀਂ ਲਾ ਲੈਣੀ। ਠੀਕ ਹੈ ਠੀਕ ਹੈ ਜੀ। ਇਸ ਤਰ੍ਹਾਂ ਸਾਰਾ ਪੰਜਾਂ ਵਾਰ ਨਾਲ ਇਹ ਹੁੰਦਾ ਕਿ ਜਿਹੜਾ ਕੋਈ ਬਰਮ ਕੋਈ ਮਾੜਾ ਮੋਟਾ ਇੱਕ ਅੱਧਾ ਉੱਤੇ ਹੋਵੇ ਨਾ ਜੀ, ਹੂੰ ਉਹ ਆਪਦੀ ਜਗ੍ਹਾ ਛੱਡ ਕੇ ਜਦੋਂ ਵੇਂਦਾ ਨਾ ਵੀ ਉੱਤੇ ਫਰੋਲਾ ਫਰਾਲੀ ਸ਼ੁਰੂ ਹੋ ਗਈ ਹੈ ਹੂੰ ਤੇ ਉਹ ਥੱਲੇ ਨੂੰ ਜਾ ਜਾਂਦਾ। ਇੱਕ ਨਜ਼ਰ ਹਾਂਜੀ ਗੁੜੋ ਉਧਰ ਮੈਂ ਕੱਢ ਕੇ ਰੱਖਿਆ ਨਹੀਂ ਕੋਈ ਨਹੀਂ ਅੱਛਾ ਇਹ ਦੂਸਰਾ ਇਹ ਤੁਹਾਡੇ ਕੋਲ ਪੁੱਛਣਾ ਸੀ ਵੀ ਜਦੋਂ ਗੰਡੋਏ ਪਾਏ ਜਾਂਦੇ ਆ ਹਾਂਜੀ। ਉਦੋਂ ਤੁਸੀਂ ਇਹਨਾਂ ਨੂੰ ਉੱਪਰ ਇਸ ਤਰ੍ਹਾਂ ਰੱਖ ਦਿੰਨੇ ਆ ਜਾਂ ਕਿ ਕੋਈ ਗਹਿਰਾਈ 'ਚ ਨਹੀਂ ਰੱਖਦੇ ਇਹਨੂੰ ਨਾ ਜੀ ਜਦੋਂ ਅਸੀਂ ਗੋਬਰ ਪਾਈਦਾ ਨਾ ਜੀ ਅਸੀਂ ਤਾਂਬੀਆਂ ਦੇ ਵਿੱਚ ਗੰਡੋਏ ਪਾ ਕੇ ਤੇ ਐਵੇਂ ਉੱਤੇ ਖਿਲਾਰ ਕੇ ਤੇ ਸਾਰਾ ਬੈੱਡ ਦੇ ਉੱਤੇ ਖਿਲਾਰ ਦਿੰਦੇ ਆ। ਉਹ ਵਿਦਨ 5 ਮਿੰਟਾਂ ਦੇ ਵਿੱਚ ਉਹ ਸਾਰੇ ਨੀਚੇ ਚਲੇ ਜਾਂਦੇ ਚਲੇ ਅੱਛਾ ਪਹਿਲੀ ਲੇਅਰ ਤੁਸੀਂ ਉਤਾਰ ਲਈ 45 ਕੁ ਦਿਨ 40 45 ਹਾਂਜੀ। ਇਹ ਦਿਨ ਵੇਖੋ ਨਾ ਜੀ 50 ਵੱਜ ਗਿਆ ਉਸ ਤੋਂ ਬਾਅਦ ਇਹ ਫੋੜਾ ਹੈ ਜੀ। ਹੂੰ ਜਦੋਂ ਅਸੀਂ ਵੇਖਣਾ ਨਾ ਜੀ ਹੁਣ ਸਾਰਾ ਮਾਲ ਥੱਲੇ ਚਲਾ ਗਿਆ, ਹੂੰ ਅਸੀਂ ਬੈੱਡ ਦੇ ਉੱਤੇ ਹੀ ਏਡੀਆਂ ਨਿੱਕੀਆਂ ਨਿੱਕੀਆਂ ਢੇਰੀਆਂ ਲਾ ਲੈਂਦੇ ਇੰਨੀਆਂ ਆ ਢੇਰੀਆਂ ਲਾਣੀਆਂ ਸ਼ੁਰੂ ਕਰ ਦਿੰਦੇ। ਹੂੰ ਠੀਕ ਹੋ ਗਿਆ ਜੀ। ਇਸ ਤਰ੍ਹਾਂ ਢੇਰੀਆਂ ਲੱਗੀਆਂ ਫਿਰ ਉਹਨਾਂ ਨੂੰ ਅਸੀਂ ਚੁੱਕ ਲੈਣਾ। ਫਿਰ ਅੱਗੇ ਉਹ ਗੋਬਰ ਆ ਜਾਂਦਾ ਤਾਜ਼ਾ, ਹੂੰ ਉਹ ਪੰਜਾਬ ਖਾਓ ਜਿਹੜਾ ਅਜੇ ਉਹਨਾਂ ਨੇ ਨਹੀਂ ਖਾਦਾ ਨਹੀਂ ਖਾਦਾ ਹੁੰਦਾ ਠੀਕ ਆ ਜਿਹਨੂੰ ਖਾਂਦੇ ਆ ਉਹਨੂੰ ਤਾਂ ਬਰੀਕ ਕਰ ਦਿੰਦੇ ਆ ਨਾ। ਆ ਅੰਡੇ ਨੇ ਤੇ ਆ ਬੱਚੇ ਆ ਤਾਂ ਨਜ਼ਰ ਆ ਰਹੇ ਕੋਕੋਨ ਜਿਹੜੇ ਬਈ ਹਾਂ ਆ ਅੰਡਾ ਆ ਵੀ ਅੰਡਾ ਤੇ ਆ ਬੱਚਾ ਹੈ। ਹਾਂ, ਇਹ ਅੰਡਿਆਂ ਨੂੰ ਕੀ ਕੋਕੋਨ ਕਹਿੰਦੇ ਆ ਕੀ ਆਹ ਜਿਹੜਾ ਹੈਗਾ ਅਡਲਟ ਹੈ, ਹਾਂ ਇਹ ਤਾਂ ਪੂਰਾ ਵਾ ਆ ਅਡਲਟ ਹੈ, ਇਹਨਾਂ ਨੂੰ ਕੋਕੋਨ ਕਹਿੰਦੇ ਨੇ ਜੀ। ਹਾਂ ਇਹ ਵੇਖੋ ਨਾ ਜਿੱਥੇ ਜਿੱਥੇ ਨੇ ਖਾਧੀ ਜਾਂਦੇ ਨੇ ਉਵੇਂ ਉਵੇਂ ਥੱਲੇ ਨੂੰ ਵਾਧਾ ਵਿੱਚ ਹੀ ਕਰੀ ਜਾ ਰਹੇ। ਇਹ ਵੇਖੋ ਨਾ ਜੀ ਇਹ ਜਿਹੜਾ ਇੱਕ ਅੰਡਾ ਹੈ ਨਾ ਜੀ, ਜਿਹੜੀ ਥਿਊਰੀ ਕਹਿੰਦੀ ਉਹ ਕਹਿੰਦੀ ਕਿ ਇੱਕ ਤੋਂ ਲੈ ਕੇ ਤੇ 5 ਬੱਚੇ ਨਿਕਲਦੇ ਨੇ ਇੱਕ ਅੰਡੇ ਚੋਂ। ਇਹ ਫਰਜ਼ ਕਰੋ ਅੰਜਮ ਭਾਈ ਇਹ ਬੈੱਡ ਦੀ ਚੌੜਾਈ ਹੈਗੀ ਨਾ ਜੀ ਲੰਬਾਈ 40 ਫੁੱਟ ਤੇ ਚੌੜਾਈ 4 ਫੁੱਟ। ਇਹਦੇ ਚ ਅਸੀਂ ਜਿੰਨੇ ਫੁੱਟ ਲੰਬਾਈ ਹੈ ਉਹਨੇ ਕਿਲੋ ਕੇਂਚਵਾ ਪਾਉਂਦੇ ਆ। ਯਾਨੀ ਕਿ ਇਹ 45 ਕਿਲੋ 45 ਫੁੱਟ ਦੇ 45 ਕਿਲੋ ਪਾਇਆ। 2.5 ਮਹੀਨਿਆਂ ਬਾਅਦ ਜਦੋਂ ਅਸੀਂ ਉਹਨੂੰ ਮੁਕੰਮਲ ਕਰਨਾ ਅਗਰ 10 ਫੁੱਟ ਦਾ ਵਾ ਤੇ ਉਹਦੇ ਚ 10 ਕਿਲੋ ਪਏਗਾ 10 ਕਿਲੋ ਠੀਕ ਹੈ। 2.5 ਮਹੀਨਿਆਂ ਬਾਅਦ ਉਹ ਡਬਲ ਨਿਕਲਣਾ ਹੈ। ਬਲਕਿ ਅੱਜ ਕੱਲ ਜਿਹੜਾ ਮੌਸਮ ਚੱਲਦਾ ਪਿਆ ਨਾ ਜੀ ਇਹ 3 ਗੁਣਾ ਵੀ ਨਿਕਲ ਆਉਂਦਾ ਜੀ। ਉਹ ਕੱਢਦੇ ਕਿਵੇਂ ਬਾਅਦ ਚ ਨੂੰ ਵੱਖਰਾ ਕਿਵੇਂ? ਹਾਂਜੀ ਉਹ ਮੈਂ ਤੁਹਾਨੂੰ ਸਾਰਾ ਸਮਝਾਣਾ। ਆ ਪਹਿਲੀ ਲੇਅਰ ਰਹਿ ਗਈ, ਪਹਿਲੀ ਲੇਅਰ ਰਹਿ ਗਈ, ਫਿਰ ਅਸੀਂ ਦੁਬਾਰਾ ਪਰਾਲੀ ਪਾ ਕੇ ਜਦੋਂ ਵੇਖ ਲਾਂਗੇ ਤਾਜ਼ਾ ਗੋਬਰ ਆ ਗਿਆ ਫਿਰ ਅਸੀਂ ਛੱਡ ਦੇਣਾ। ਫਿਰ ਉਹ ਦੇਖ ਨੀਚੇ ਜਾ ਰਹੇ ਆ ਬਿਲਕੁਲ ਜਿਹੜਾ ਦੁਬਾਰਾ ਪਰਾਲੀ ਪਾ ਕੇ ਅਸੀਂ ਫਿਰ ਇਹਨੂੰ ਪਾਣੀ ਦੇਣਾ ਸ਼ੁਰੂ ਕਰ ਦਿੰਦੇ। ਅੱਛਾ ਕੇਂਚਵੇ ਦੇ ਬਾਰੇ ਚ ਕਿਹਾ ਜਾਂਦਾ ਵੀ ਆਪ ਹੀ 2 ਟੁਕੜਿਆਂ ਚ ਜਿਹੜਾ ਵਾ ਤਕਸੀਮ ਹੁੰਦਾ ਵਾ ਜਾਂ ਇਹਦੇ ਚ ਨਰਮਾਦਾ ਦਾ ਕੋਈ ਹੈ ਆ? ਸਰ ਇਹ ਅੱਲਾਹ ਪਾਕ ਨੇ ਐਸੀ ਇਹ ਚੀਜ਼ ਸਾਡੇ ਵਾਸਤੇ ਬਣਾਈ ਹੈ ਨਾ ਪੁੱਤਰ ਚਲੋ ਤੁਸੀਂ ਐਸੀ ਚੀਜ਼ ਬਣਾਈ ਹੈ ਨਾ ਜੀ ਸਾਡੇ ਵਾਸਤੇ। ਇਹ ਇੱਕ ਹੈ ਨਾ ਜਿਹੜਾ ਜੀ ਉਹ ਮੇਲ ਵੀ ਹੈ ਉਹ ਫੀਮੇਲ ਵੀ ਹੈ। ਠੀਕ ਹੈ ਅੰਡੇ ਦਿੰਦੇ ਨੇ ਦੋਨੇ ਅੰਡੇ ਤੇ ਦਿੰਦੇ। ਇੱਕ ਅੰਡੇ ਦੇ ਵਿੱਚੋਂ ਫਿਰ 3 ਤੋਂ ਲੈ ਕੇ 5 ਬਾਜ਼ੂਕਾਤ ਇੰਡੀਅਨ ਕਹਿੰਦੇ ਨੇ ਜੀ ਇੱਕ ਅੰਡੇ ਦੇ ਵਿੱਚੋਂ 19 ਬੱਚਾ ਨਿਕਲਦਾ। ਯਾਨੀ ਕਿ ਫਰਜ਼ ਕੀਤਾ ਕਿ ਅਗਰ 5 ਵੀ 5 ਉਹਨੇ ਦੇਣੇ ਆ 5 ਉਹਨੇ ਤੇ ਦੋਵਾਂ ਦੇ 10 ਹੋ ਸਰ ਜਾਣੇ। ਮੈਂ ਕਹਿੰਦਾ ਕਿ ਇਸ ਤੋਂ ਅੱਛਾ ਕਾਰੋਬਾਰ ਤੇ ਇਸ ਤੋਂ ਅੱਛੀ ਖਾਦ ਮੈਂ ਨਾ ਇਹ ਦੁਨੀਆ ਤੱਕ ਵੇਖੀ ਹੈ ਤੇ ਮੈਨੂੰ ਲੱਗਦਾ ਨਾ ਮੈਂ ਵੇਖਣੀ। ਤੇ ਫਿਰ ਵਾਧਾ ਵੀ ਬਹੁਤ ਆ। ਹੁਣ ਦੇਖੋ 2.5 ਮਹੀਨਿਆਂ ਚ ਜਿਹੜਾ ਵਾ ਨਾ 2 ਤੋਂ 10 ਜਿਹੜਾ ਵਾ ਨਾ ਉਹ ਤੁਹਾਡੇ ਬੱਚੇ ਖਾਦ ਦਾ ਤਾਂ ਇੱਕ ਅਲੱਗ ਤੋਂ ਫੈਕਟਰ ਆ ਇੱਕ ਬੰਦਾ ਅੰਜਮ ਭਾਈ ਇੱਕ ਬੈੱਡ ਤੋਂ ਸ਼ੁਰੂ ਕਰਦਾ ਨਾ ਜੀ ਤੇ 2.5 ਮਹੀਨਿਆਂ ਬਾਅਦ ਉਹ 2 ਬੈੱਡ ਬਣਾਏਗਾ, 5 ਮਹੀਨਿਆਂ ਬਾਅਦ ਉਹ ਬਣਾਏਗਾ 4, 7.5 ਮਹੀਨਿਆਂ ਬਾਅਦ ਬਣਾਏਗਾ 8, 10 ਮਹੀਨਿਆਂ ਬਾਅਦ ਬਣਾਏਗਾ 16, 1 ਸਾਲ ਬਾਅਦ 32 ਬੈੱਡ ਬਣਾਏਗਾ 32 ਪਰ ਗੁਣਾ। ਤੇ ਇਹ ਮੈਂ ਉਹ ਦੱਸੀ ਹੈ ਜਿਹੜੀ ਕੈਲਕੂਲੇਸ਼ਨ ਹੈ। ਹਾਂ ਹਾਲਾਂਕਿ ਜਦੋਂ ਅੱਜ ਕੱਲ ਜਿਹੜਾ ਬਰੀਡਿੰਗ ਸੀਜ਼ਨ ਚੱਲਦਾ ਪਿਆ ਨਾ ਤੁਸੀਂ ਇੱਕ ਬੈੱਡ ਤੋਂ 4-4 ਬੈੱਡ ਵੀ ਬਣਾ ਸਕਦੇ ਹੋ, ਇੰਨੀ ਇਹਦੇ ਚ ਫਜ਼ਾਇਸ਼ ਹੋ ਜਾਂਦੀ ਹੈ। ਹਾਂ ਇਹਦੇ ਚ ਕਿਉਂਕਿ ਸਾਰਿਆਂ ਤੋਂ ਮਹਿੰਗਾ ਜਿਹੜਾ ਵਾ ਨਾ ਉਹ ਹੈਗਾ ਵਾ ਇਹਦਾ ਗੰਡੋਏ। ਸਰ ਮਹਿੰਗਾ ਕੋਈ ਨਹੀਂ, ਨਹੀਂ ਅੱਜ ਕੱਲ ਦੇ ਦੌਰ ਦੇ ਵਿੱਚ 25-30 ਹਜ਼ਾਰ ਤੋਂ ਤੁਸੀਂ ਅਗਰ ਆਪਣਾ ਕਾਰੋਬਾਰ ਸ਼ੁਰੂ ਕਰਦੇ ਤਾਂ ਕੋਈ ਮਹਿੰਗਾਈ ਹੈ ਨਹੀਂ ਮੈਂ ਇੱਕ ਜਿਹੜਾ ਨਾ ਕੈਲਕੂਲੇਸ਼ਨ ਵਾਲੇ ਬੰਦੇ ਉਹਨਾਂ ਲਈ ਗੱਲ ਕਰ ਰਿਹਾ ਕਿ ਇਹਦੇ 'ਚ ਜਿਹੜਾ ਮੇਨ ਖਰਚਾ ਹੁੰਦਾ ਵਾ ਨਾ ਉਹ ਹੁੰਦਾ ਵਾ ਗੰਡੋਇਆਂ ਦਾ। ਹਾਂ ਗੰਡੋਏ ਅਗਰ 30 ਫੁੱਟ ਦਾ ਬੈੱਡ ਆ ਨਾ ਉਹਦੇ 'ਚ 30 ਕਿਲੋ ਪੈਣਗੇ ਤੇ 1 ਕਿਲੋ ਜਿਹੜਾ ਵਾ ਨਾ ਕਿਤਨੇ ਦਾ ਵਾ 2500 ਦਾ। ਇਹ ਯਾਨੀ ਕਿ 75000 ਦੇ ਜਿਹੜੇ ਆ ਨਾ ਪੈਣਗੇ 30 ਵਾਲੇ ਚ ਤੇ ਅਗਰ 40 ਫੁੱਟ ਲੰਬਾ ਵਾ ਉਹਦੇ ਚ 1 ਲੱਖ ਰੁਪਏ ਦੇ ਪੈਣਗੇ। ਯਾਨੀ ਕਿ ਉਹਦਾ ਪਹਿਲਾ ਖਰਚਾ ਦਾ ਜਿਹੜਾ ਵਾ ਨਾ ਅਗਰ ਉਸਨੇ ਇੱਕ ਬੈੱਡ ਵੀ ਲਾਣਾ ਵਾ ਨਾ ਉਹਦਾ ਹੈ ਆ ਗੰਡੋਇਆਂ ਦੀ ਸ਼ਕਲ ਚ ਲੱਖ ਰੁਪਏ ਦਾ ਖਰਚਾ। ਲੇਕਿਨ ਇਹ ਖਰਚਾ ਉਸ ਨੂੰ 2.5 ਮਹੀਨੇ ਤੋਂ ਬਾਅਦ ਫਿਰ ਉਸ ਨੂੰ ਇਹ ਆ ਕਿ ਫਿਰ ਉਹਨੂੰ ਮਜ਼ੀਦ ਨਹੀਂ ਲੈਣੇ ਪੈਣੇ। ਸਰ ਇਹ ਜਿਹੜਾ 1 ਲੱਖ ਉਹਨੇ ਖਰਚਿਆ ਨਾ ਜੀ ਅਗਰ ਉਹ ਉਹਨੂੰ ਅੱਛੇ ਤਰੀਕੇ ਨਾਲ ਕਰੇ ਤੇ ਉਹਦੇ ਆਉਣ ਵਾਲੀਆਂ ਨਸਲਾਂ ਉਸ 1 ਲੱਖ ਤੋਂ ਪਤਾ ਨਹੀਂ ਕਿੰਨੇ ਕਰੋੜਾਂ ਕਮਾ ਲੈਣਗੇ। ਅੱਛਾ ਦੂਸਰਾ ਇਹ ਸੀ ਕਿ ਇਹ ਜਿਹੜਾ ਇੱਕ ਬੈੱਡ ਆ ਇਹਦੀ ਕਿੰਨੀ ਲੈਂਥ ਆ? ਇਹ ਤਕਰੀਬਨ 45 ਫੁੱਟ ਹੈਗਾ ਜੀ। ਅੱਛਾ 45 ਫੁੱਟ ਆ। ਇਹ
ਜਦੋਂ ਇਹਦੇ ਚੋਂ ਖੁਸ਼ਕ ਯਾਨੀ ਕਿ ਜਿਹੜਾ ਵਰਮੀ ਕੰਪੋਸਟ ਨਿਕਲੇਗੀ ਹਾਂਜੀ ਉਹ ਕਿੰਨੇ ਯਾਨੀ ਕਿ ਜਿਹੜਾ ਵਾ ਨਾ ਉਹ ਨਿਕਲੇ 1 ਕਿੱਲੇ ਦੀ ਯਾਨੀ ਕਿ 5 ਮਣ 4x40 ਦੇ ਬੈੱਡ ਚੋਂ ਨਿਕਲ 4x40 ਦੇ 5 ਮਣ ਯਾਨੀ ਕਿ 1000 ਕੇਜੀ ਜਿਹੜਾ ਵਾ ਨਾ 1000 kg ਨਿਕਲ ਇੱਕ ਟਨ ਜਿਹੜਾ ਵਾ ਨਾ ਨਿਕਲ ਨਿਕਲਦੀ ਆ। ਤੇ ਆਮ ਤੌਰ ਤੇ ਸਾਡੇ ਜ਼ਿਮੀਦਾਰ ਜਿਹੜੇ ਨੇ ਕਿਤਨੀ ਤੁਸੀਂ ਕਹੋਗੇ ਵੀ ਉਹ ਨਵਾਂ ਜਦੋਂ ਸ਼ੁਰੂ ਕਰਦੇ ਕਿੰਨੀ ਖਾਦ ਉਹਨਾਂ ਨੂੰ ਖੇਤ ਵਿੱਚ ਪਾਣੀ ਸਰ ਚਾਹੀਦੀ? ਇਹ ਆਪਾਂ ਨਸ਼ਈ ਦਾ ਨਸ਼ਾ ਤੋੜਨਾ ਹੈ ਹਾਂ ਤੇ ਆਸਤਾ ਆਸਤਾ ਤੋੜਨਾ ਹੈ। ਹਾਂ ਆਪਾਂ ਫਰਜ਼ ਕਰੋ ਇੱਕ ਬੰਦਾ ਸ਼ੁਰੂ ਕਰਦਾ ਹੈ, ਪਹਿਲੀ ਵਾਰੀ ਆਪਣੀ ਕਿਸੇ ਖੇਤ ਨੂੰ ਪਾਉਂਦਾ ਹੈ, ਹਾਂ ਪਹਿਲਾਂ ਤਾਂ ਉਹਦੇ ਕੋਲ ਪੁੱਛਣਾ ਵੀ ਉਹ ਕਿੰਨੀਆਂ ਕੁ ਖਾਦਾਂ ਇਸਤੇਮਾਲ ਕਰਦਾ, ਉਹਦੇ ਮੁਤਾਬਕ ਫਿਰ ਇਸਤੇਮਾਲ ਸ਼ੁਰੂ ਠੀਕ ਕਰਾਂਦਾ ਹੈ। ਇੱਕ ਨੋਰਮਲ ਕਿਸਾਨ ਜਿਹੜਾ ਇੱਕ ਅੱਧੀ ਬੋਰੀ ਜਾਂ 2 ਬੋਰੀਆਂ DAP ਯੂਰੀਆ ਦੀਆਂ ਪਾਉਂਦਾ, ਉਹਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਨਾ 15 ਬੈਗ ਫੀ ਏਕੜ ਚ ਵਰਮੀ ਕੰਪੋਸਟ ਦੇ ਪਾਓ ਹੂੰ ਤੇ ਜਿਹੜੀਆਂ ਤੁਸੀਂ ਖਾਦਾਂ ਔਰ- ਪੂਰੀ ਬੋਰੀ ਇਸਤੇਮਾਲ ਕਰਦੇ ਉਹਨੂੰ ਪਏ ਹੋ, ਉਹਨੂੰ ਅੱਧੀ ਹੱਥ ਕਰ ਤੇ ਲੈ ਦਿਓ। ਆਓ। ਅਗਲੀ ਫਸਲ ਤੇ ਇਹ 20 ਕਿਲੋ ਹੋ ਜਾਏਗੀ, ਹੂੰ ਉਹ ਅੱਧੀ ਤੋਂ ਵੀ ਅੱਧੀ ਹੋ ਜਾਏਗੀ। ਹੂੰ ਠੀਕ ਉਸ ਤੋਂ ਅਗਲੀ ਫਸਲ ਤੇ ਇਹ 25 ਮਣ ਹੋ ਜਾਏਗੀ ਤੇ ਉਹਦੀ ਇੱਕ ਡੋਜ਼ ਸੈੱਟ ਕਰ ਦਾਂਗੇ ਆਪਾਂ 15 ਕਿਲੋ 20 ਕਿਲੋ ਫੀ ਏਕੜ ਦੇ ਹਿਸਾਬ ਨਾਲ DAP ਯੂਰੀਆ ਦੀ। ਠੀਕ ਹੈ। ਉਹਨੂੰ ਫਿਰ ਲੈ ਕੇ ਨਾਲ ਚੱਲੋ। ਅਗਰ ਕੋਈ ਬੰਦਾ ਕਹਿੰਦਾ ਜਾਂਦਾ ਕਿ ਮੈਂ ਮੁਕੰਮਲ ਹੀ ਖਾਦਾਂ ਛੱਡਦੀਆਂ ਨੇ, ਮਤਲਬ ਮੈਂ ਸਬਜ਼ੀਆਂ ਲਾਉਂਦਾ ਵਾਂ ਹੂੰ ਤੇ ਮੈਂ ਆਰਗੈਨਿਕ ਹਾਂ, ਬਿਲਕੁਲ organic certificate ਫਰੂਟ ਫਾਰਮਿੰਗ ਕਰਨਾ, ਮੈਂ ਮੁਕੰਮਲ ਫਰੂਟ ਆਰਗੈਨਿਕ ਕਰਨਾ ਚਾਹੁੰਦਾ, ਫਿਰ ਉਹਨੂੰ ਚਾਹੀਦਾ ਹੈ ਕਿ ਉਹ 25 ਮਣ ਫੀ ਏਕੜ ਜਾਂ ਪੌਦੇ ਦੇ ਹਿਸਾਬ ਦੇ ਨਾਲ ਯਾਨੀ ਕਿ ਉਹਦੀ ਉਮਰ ਦੇ ਮੁਤਾਬਕ ਇਹ ਖਾਦਾਂ ਪਾਈ। ਯਾਨੀ ਕਿ ਤੁਸੀਂ ਇਹ ਗੱਲ ਕਹਿ ਰਹੇ ਆ ਕਿ ਅਗਰ ਉਹ DAP ਨਾ ਪਾਵੇ ਯੂਰੀਆ ਨਾ ਪਾਵੇ ਤੇ ਉਹਨੂੰ ਕੋਈ 25 ਕਮਣ ਜਿਹੜਾ ਵਾ ਨਾ ਜਦੋਂ ਪੂਰੀ ਆਰਗੈਨਿਕ 25 ਕਮਣ ਪਾਏ। ਅੱਛਾ ਹੁਣ ਦੂਸਰਾ ਇੱਕ ਅਹਿਮ ਸਵਾਲ ਇਹ ਆ ਕਿ ਇਹ ਉਹਦਾ ਵਰਮੀ ਉਹਦਾ ਕੀੜਿਆਂ ਦਾ ਤਾਂ ਤੁਸੀਂ ਦੱਸ ਦਿੱਤਾ ਕਿ 2500 ਰੁਪਏ ਦੇ ਕਿਲੋ ਆ। ਇਹ ਖਾਦ ਜਿਹੜੀ ਆ ਤਿਆਰ ਸ਼ੁਦਾ ਇਹ ਮਣ ਕਿੰਨੇ ਦੀ ਯਾਨੀ ਕਿ ਜਿਹੜਾ ਵਾ ਸਰ ਇਹਦੇ ਵਿੱਚ ਜਿਹੜੀ ਅਸੀਂ ਬਰੀਕ ਛਨਾਈ ਕਰਨੇ ਆ, ਜਿਹੜੀ ਨਰਸਰੀਆਂ ਵਾਲੇ ਲੈ ਕੇ ਜਾਂਦੇ ਨੇ ਸਾਡੇ ਕੋਲ ਜਾਂ ਜਿਹੜੇ ਅੱਗੇ ਰੀਸੇਲਰ ਲੈ ਕੇ ਜਾਂਦੇ ਨੇ, ਉਹਨਾਂ ਨੂੰ ਅਸੀਂ 2100 ਰੁਪਿਆ ਮਣ ਦਿੰਦੇ ਆ। ਠੀਕ ਹੈ ਜੀ। ਜਿਹੜਾ ਸਾਡੇ ਕੋਲ ਕਿਸਾਨ ਜ਼ਿਮੀਦਾਰ ਆਂਦਾ ਹੈ ਨਾ ਜੀ, ਉਹਨੂੰ ਅਸੀਂ ਜ਼ਰਾ ਥੋੜੀ ਜਿਹੀ ਮੋਟੀ ਛਨਾਈ ਵਾਲੀ ਦਿੰਦੇ ਆ। ਉਹਦੀ ਕੁਆਂਟੀਟੀ ਦੇ ਮੁਤਾਬਕ ਉਹ ਰੇਟ ਹੁੰਦਾ ਹੈ, ਉਹ 1400 1500 1600 ਤੋਂ ਲੈ ਕੇ ਤੇ 2000 ਤੱਕ ਵੀ ਜਾਂਦਾ। ਅੱਛਾ 25 ਮਣ ਨਾ ਇੱਕ ਬੈੱਡ ਚੋਂ ਨਿਕਲਦੀ ਆ ਜੀ ਜੀ ਹੈ। ਅਗਰ 10 ਬੈੱਡ ਆ ਤੇ 250 ਮਣ ਹੋਊਗੀ ਤੇ ਇਹਦੀ ਮਾਰਕੀਟਿੰਗ ਦਾ ਦੱਸੋ ਵੀ ਉਹ 250 ਮਣ ਤੁਹਾਡੀ ਵਿਕ ਜਾਂਦੀ ਆ? ਸਰ ਅਲਹਮਦੁਲਿਲਾ ਮੈਂ ਜਦੋਂ ਦਾ ਇਹ ਕੰਮ ਸ਼ੁਰੂ ਕੀਤਾ ਹੈ ਨਾ ਜੀ, ਮੈਂ ਕਿਸੇ ਮਾਰਕੀਟ 'ਚ ਨਹੀਂ ਗਿਆ ਵੀ ਮੇਰੀ ਖਾਦ ਵੇਚੋ। ਠੀਕ ਹੈ। ਜਿੰਨੇ ਵੀ ਦੋਸਤ ਨੇ ਉਹ ਮੈਂ ਜਿਹੜਾ ਤਰੀਕੇ ਸਿਖਾਉਣਾ ਵਾ ਜੋ ਵੀ ਹੈ ਮੇਰੇ ਚੈਨਲ ਤੇ, ਮੈਨੂੰ ਸੋਸ਼ਲ ਮੀਡੀਆ ਤੋਂ ਕਸਟਮਰ ਇੰਨਾ ਮਿਲ ਜਾਂਦਾ ਕਿ ਮੇਰੇ ਕੋਲ ਖਾਦ ਦਾ ਬਾਜ਼ੂਕਤ ਇੱਕ ਤੋੜਾ ਵੀ ਨਹੀਂ ਪਿਆ, ਡਿਮਾਂਡ ਪੂਰੀ ਨਹੀਂ ਹੁੰਦੀ। ਤੇ ਮੈਂ ਇੱਕ ਹੋਰ ਗੱਲ ਕਰ ਦਿੰਦਾ, ਤੁਸੀਂ ਇੱਕ ਮੁਰੱਬੇ 'ਚ ਦਾ ਕੰਮ ਸ਼ੁਰੂ ਕਰ ਲਓ ਤੇ ਜੇ ਤੁਸੀਂ ਖਾਦ ਦੀ ਲੋੜ ਪੂਰੀ ਕਰ ਲਓ ਤੇ ਤੁਸੀਂ ਆ ਕੇ ਮੈਨੂੰ ਦੱਸਣਾ ਹੈ ਵੀ ਭਾਈ ਅਸੀਂ ਲੋੜ ਪੂਰੀ ਕਰ ਦਿੱਤੀ। ਲਓ ਜੀ ਇਹਦਾ ਜਦੋਂ ਆਰਡਰ ਆਉਂਦਾ ਨਾ ਜੀ, ਉਹ ਟਨਾਂ ਦੇ ਹਿਸਾਬ ਨਾਲ ਮੰਗਦੇ ਨੇ, ਕਿਉਂਕਿ 1000 ਬੈਗ 2000 ਬੈਗ ਤੇ ਅਸੀਂ ਕਹਿੰਦੇ ਜੀ ਸਾਡੇ ਅੱਛਾ ਦੇਖੋ ਸਾਡੇ ਸਭ ਤੋਂ ਵੱਡਾ ਮਸਲਾ ਆਮ ਤੌਰ ਤੇ ਲੋਕੀ ਇਹੀ ਕਹਿੰਦੇ ਯਾਰ ਨਾ ਸਾਡੇ ਕੋਈ ਕੰਮ ਨਹੀਂ ਹੈ, ਫਿਰ ਉਹ ਕਹਿੰਦੇ ਯਾਰ ਡਾਲਰ ਦੀ ਕੀਮਤ ਉੱਪਰ ਥੱਲੇ ਹੋ ਜਾਂਦੀ ਆ ਹੈ, ਉਹਦਾ ਇਨਪੁੱਟ ਦਾ ਖਰਚਾ ਵੱਧ ਗਿਆ। ਇਹ ਦੇਖੋ ਕਿ ਇੱਕ ਐਸਾ ਬਿਜ਼ਨਸ ਆ ਵੀ ਜਿਹਦੇ 'ਚ ਖਰਚਾ ਤੁਸੀਂ ਇੱਕ ਵਾਰੀ ਕਰਨਾ ਵਾ, ਉਸ ਤੋਂ ਬਾਅਦ ਫਿਰ ਦੇਖੋ 1 ਰੁਪਈਆ ਜਿੱਥੇ ਲੱਗਣਾ ਵਾ ਨਾ ਉਹ 32 ਰੁਪਈਏ ਯਾਨੀ ਕਿ ਤੁਹਾਨੂੰ ਉਹ 1 ਸਾਲ 'ਚ ਆ ਰਹੇ ਆ ਗੰਡੋਇਆਂ ਦੀ ਸ਼ਕਲ। ਸਰ ਅਸੀਂ ਜ਼ਿਮੀਦਾਰ ਨੂੰ ਕਹਿੰਦੇ ਆ ਕਿ ਸਾਡੇ ਕੋਲ ਖਾਦ ਨਾ ਖਰੀਦੋ। ਹਾਂ ਠੀਕ ਹੈ। ਤੁਸੀਂ ਸਾਡੇ ਕੋਲ ਟਨ ਖਾਦ ਲੈਣੀ ਹੈ, ਤੁਸੀਂ ਉਹਨਾਂ ਪੈਸਿਆਂ ਤੇ ਸਾਡੇ ਕੋਲ ਗਡੋਏ ਲੈ ਕੇ ਜਾਓ, ਆਪਣਾ ਵਰਮਸ ਲੈ ਕੇ ਜਾਓ, ਆਪਣਾ ਸੈਟਅਪ ਲਾਓ, ਮੁਹਤਾਜੀ ਖਤਮ ਕਰੋ। ਤੁਸੀਂ ਇਹ ਚਾਹੁੰਦੇ ਆ ਵੀ ਗੋਸ਼ਤ ਸਾਡੇ ਕੋਲੋਂ ਲੈ ਜਾਓ ਤੇ ਆਪਣਾ ਪਕਾ ਕੇ ਆਪਣਾ ਆਪ ਖਾਓ, ਤੇ ਫਿਰ ਇਹ ਉਹ ਗੋਸ਼ਤ ਵੀ ਜਿਹੜਾ ਫਿਰ ਮੁੱਕਣਾ ਹੀ ਨਹੀਂ, ਸਾਰੀ ਕੋਈ ਨਹੀਂ ਹੈ, ਬਾਰ-ਬਾਰ ਇੱਕੋ ਵਾਰੀ ਲੈਣਾ ਪੈਣਾ, ਸਾਰੀ ਜ਼ਿੰਦਗੀ ਖਾਓ। ਤੇ ਸਾਡੇ ਕੋਲ ਫ੍ਰੀ ਟ੍ਰੇਨਿੰਗ ਲਓ, ਅਸੀਂ ਤੁਹਾਡੇ ਕੋਲ ਕੋਈ ਫੀਸ ਨਹੀਂ ਲਾਂਗੇ, ਤੁਹਾਨੂੰ ਰੋਟੀ ਪਾਣੀ ਵੀ ਖਵਾਵਾਂਗੇ, ਸਾਡੇ ਕੋਲ ਆਓ, ਸਾਡੇ ਕੋਲ ਸਿੱਖ ਕੇ ਜਾਓ। ਜਿਹੜਾ ਬੈੱਡਾਂ ਦੇ ਉੱਤੇ ਤੁਸੀਂ ਆ ਪਰਾਲੀ ਪਾਈ ਆ, ਹਾਂਜੀ, ਜੇ ਕਿਸੇ ਬੰਦੇ ਕੋਲ ਪਰਾਲੀ ਨਾ ਹੋਵੇ ਤਾਂ ਗੰਨੇ ਦੀ ਖੋਰੀ ਇਹ ਪਾ ਲੈਣ, ਸਰ ਜਿਹੜੀ ਹੁੰਦੀ ਹੈ ਉਹ ਕੱਢ ਕੇ ਉਹ ਪਾ ਲੈਣ, ਮਤਲਬ ਟਕਣਾ ਨੂੰ ਮਕਸਦ ਹੈ ਕਿ ਇਹਦੇ ਤੇ ਸਾਇਆ ਰਵੇ। ਤੇ ਜਿਹੜੀ ਸਭ ਤੋਂ ਅੱਛੀ ਆਪਸ਼ਨ ਹੈ ਨਾ ਜੀ, ਉਹ ਪਰਾਲੀ ਹੈ। ਆਪ ਦਾ ਪੂਰਾ ਜ਼ੋਰ ਲਾਓ ਕਿ ਪਰਾਲੀ ਲੱਭੇ, ਜੇ ਪਰਾਲੀ ਨਹੀਂ ਲੱਭਦੀ ਐਂਡ ਹੋ ਜਾਂਦਾ ਫਿਰ ਖੋਰੀਆ ਲਾ ਜਾਓ, ਜੇ ਖੋਰੀ ਨਹੀਂ ਲੱਭਦੀ ਤੇ ਫਿਰ ਸਰਸੁਰ ਵੱਢ ਲਓ। ਹਾਂ ਅੱਛਾ ਹਸਨ ਸਾਹਿਬ, ਇੱਥੋਂ ਤੁਸੀਂ ਖਾਦ ਜਿਹੜੀ ਲਾਉਂਦੇ ਆ ਉਹ ਫਿਰ ਗਾਂ ਕਿੱਥੇ ਲੈ ਜਾਂਦੇ ਉਹ ਦਿਖਾਓ ਜੀ। ਮੈਂ ਦੱਸ ਅੱਛਾ ਅੰਜਮ ਭਾਈ, ਇਹ ਖਾਦ ਇੱਕ ਲੇਅਰ ਆਪਣੀ ਲੈ ਗਈ 45 ਦਿਨ ਬਾਅਦ, ਠੀਕ ਹੈ। ਉਸ ਤੋਂ ਬਾਅਦ ਆਪਣੀ ਜਿਹੜੀ ਦੂਸਰੀ ਲੇਅਰ ਰਹੇਗੀ ਉਹ ਰਹੇਗੀ 15 ਤੋਂ 20 ਦਿਨ ਬਾਅਦ, ਫਿਰ ਤੀਸਰੀ ਲੇਅਰ ਰਹਿੰਦੀ ਹੈ ਤਕਰੀਬਨ ਫਿਰ 15 ਤੋਂ 15 ਦਿਨਾਂ ਬਾਅਦ ਤਕਰੀਬਨ, ਨਹੀਂ ਪਹਿਲੀ ਜਿਹੜੀ ਹੈ ਉਹ 40 ਤੋਂ 45 ਦਿਨ ਬਾਅਦ, ਉਸ ਤੋਂ ਬਾਅਦ ਫਿਰ 15-20 ਦਿਨਾਂ ਬਾਅਦ ਤੁਹਾਡੀ ਇੱਕ ਲੇਅਰ ਲੈਣਾ ਸ਼ੁਰੂ ਹੋ ਜਾਂਦੀ ਹੈ।
ਐਂਡ ਤੇ ਕੀ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਵਰਮ ਇਹਦੇ ਚ ਹੁਣ 2 ਲਹਿਰਾਂ ਉਤਰ ਗਈਆਂ, ਅੱਛਾ ਅੱਛਾ ਠੀਕ ਹੈ। ਇਹ ਵਾਲੇ ਬੈੱਡ ਤੋਂ 2 ਲਹਿਰਾਂ ਉਤਰ ਗਈਆਂ ਹੋਈਆਂ ਨੇ ਸਾਡੀਆਂ, ਇਹ ਵੇਖੋ। ਇਹਦੇ ਤੋਂ ਹੁਣ ਆਹ ਤੀਜੀ ਲੇਅਰ ਤਿਆਰ ਕਰਦੀ ਪਈ ਫੌਜ। ਠੀਕ ਹੈ। ਇਹ ਵੇਖੋ ਨਾ, ਆਹ ਤਿਆਰ ਤੁਹਾਨੂੰ ਨਜ਼ਰ ਆ ਰਿਹਾ ਉੱਤੇ। ਆ ਇਹ ਹੁਣ ਤਕਰੀਬਨ ਵੈਸੇ ਵੀ ਆ ਦੇਖੋ ਇੱਕ ਇੱਟ ਦੇ ਨਾ ਥੋੜਾ ਜਿਹਾ ਹੀ ਉੱਚਾ ਵਾ। ਹਾਂ, ਇੱਕ ਲੇਅਰ ਹੋਰ ਇਹਦੇ ਚ ਲੈ ਗਈ, ਹੂੰ ਫਿਰ ਆ ਸਾਡੇ ਬਰਾਬਰ ਆ ਜਾਏਗਾ ਇੱਟ ਦੇ। ਹੂੰ ਜਦੋਂ ਇਹ ਸਾਡੇ ਇੱਟ ਤੇ ਬਰਾਬਰ ਆ ਜਾਂਦਾ, ਫਿਰ ਸਾਡੇ ਕੋਲ ਰਹਿ ਜਾਂਦਾ ਕਲਚਰ, ਹੂੰ ਯਾਨੀ ਕਿ ਉਹਦੇ ਵਿੱਚ ਸਿਰਫ ਉਦੋਂ ਗਡੋਇਆ ਹੂੰ ਤੇ ਆਂਡੇ। ਬੱਚਾ ਤੇ ਆਂਡਾ। ਹੂੰ ਜਿਹੜਾ ਬੱਚਾ ਨਿਕਲੇਗਾ ਉਹ ਥੱਲੇ ਚਲਾ ਜਾਂਦਾ, ਹੂੰ ਠੀਕ ਹੈ ਨਾ ਜੀ। ਉਹ ਐਂਡ ਤੇ ਸਾਨੂੰ ਲੱਭਦਾ। ਜਦੋਂ ਸਾਡੀ ਆਖਰੀ ਲੇਅਰ ਲੈਣ ਵਾਲੀ ਹੁੰਦੀ ਨਾ, ਉਦੋਂ ਸਾਡੇ ਅਗਲੇ ਬੈੱਡ ਰੈਡੀ ਹੋਏ ਪਏ ਹੁੰਦੇ ਨੇ। ਅੱਛਾ ਇਦਾਂ ਹੀ ਚੱਕ ਕੇ ਉੱਤੇ ਐਦਾਂ ਹੀ ਚੱਕ ਕੇ ਜਾ ਕੇ ਉਹਨਾਂ ਬੈੱਡਾਂ ਤੇ ਪਾ ਦਿੰਦੇ। ਅੱਛਾ ਉਹ ਢੇਰੀਆਂ ਜਿਹੜੀਆਂ ਲੱਗੀਆਂ ਹਾਂਜੀ, ਹੋਈਆਂ ਉਹ ਵੀ ਮੈਂ ਤੁਹਾਨੂੰ ਹਾਨਾ। ਫਿਰ ਜਿਹੜਾ ਅਸੀਂ ਕਲਚਰ, ਚੱਕ ਕੇ ਪਾਤਾ ਉੱਤੇ। ਹਾਂਜੀ, ਫਿਰ ਜਿਹੜਾ ਅਸੀਂ ਕਲਚਰ ਵੇਚਣਾ ਹੁੰਦਾ ਲੋਕਾਂ ਨੂੰ, ਹੂੰ ਉਹ ਫਿਰ ਅਸੀਂ ਇੱਧਰ ਲਹਿਰਾ ਤਿਆਰ ਕਰਨੇ ਆ। ਉਹ ਐਂਡ ਵਾਲੀ ਲੇਅਰ ਉਹ ਲਿਆ ਕੇ ਇੱਧਰ ਰੱਖ ਦਿੱਤੀ, ਇੰਜ ਕਰਕੇ ਢੇਰੀਆਂ ਲਾ ਦਿੱਤੀਆਂ, ਅੱਛਾ ਠੀਕ ਹੈ ਜੀ। ਢੇਰੀਆਂ ਲਾ ਕੇ ਗਰਮੀ ਪੈਂਦੀ, ਉਹੀ ਸਿਸਟਮ ਜਿਹੜਾ ਅਸੀਂ ਉਧਰ ਕਰਨੇ ਆ, ਠੀਕ ਹੈ। ਗਰਮੀ ਪੈਂਦੀ ਹੈ, ਉਹਦੇ ਨਾਲ ਜਿਹੜਾ ਮਾਲ ਹੈ ਉਹ ਥੱਲੇ ਚਲਾ ਜਾਂਦਾ, ਠੀਕ ਹੈ। ਫਿਰ ਅਸੀਂ ਇਸੇ ਤਰ੍ਹਾਂ ਹੱਥ ਮਾਰਨੇ ਆ, ਠੀਕ ਹੈ। ਉਹ ਐਨੀ ਲੇਅਰ ਖਾਲੀ ਹੋ ਗਈ, ਇਹਦੇ ਚ ਹੁਣ ਕੋਈ ਸ਼ੈ ਨਹੀਂ, ਹੂੰ ਮਾਲ ਥੱਲੇ ਚਲਾ ਗਿਆ, ਉਹ ਠੀਕ ਹੈ ਜੀ। ਉਹ ਮਾਲ ਸਾਰਾ ਥੱਲੇ ਚਲਾ ਗਿਆ। ਐਂਡ ਤੇ ਕੀ ਹੁੰਦਾ ਹੈ ਕਿ ਉਹ ਸਾਰਾ ਮਾਲ ਇੱਕ ਜਗ੍ਹਾ ਤੇ ਇਕੱਠਾ ਹੋ ਜਾਂਦਾ। ਇਕੱਠਾ ਹੋ ਜਾਂਦਾ ਹੈ। ਉਹਨੂੰ ਫਿਰ ਅਸੀਂ ਕੀ ਕਰਨੇ ਕਿ ਜਿੰਨੀ ਮੈਕਸਿਮਮ ਅਸੀਂ ਲਾ ਸਕੀਏ, ਜਿੰਨੀ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਜਦੋਂ ਅਸੀਂ ਘੱਲਣਾ ਹੁੰਦਾ ਨਾ ਜੀ, ਤੇ ਖੁਰਾਕ ਵੀ ਜ਼ਰੂਰੀ ਹਾਂ ਹੈ। ਖੁਰਾਕ ਵੀ ਇਹਦੇ ਤੋਂ ਬਗੈਰ ਇਹ ਸਰਵਾਈਵ ਨਹੀਂ ਕਰਦਾ, ਠੀਕ ਹੈ ਜੀ। ਅਸੀਂ ਫਿਰ ਉਹਨਾਂ ਕੁ ਵਿੱਚ ਛੱਡ ਦਈਦਾ, ਤੇ ਫਿਰ ਜਿਹੜਾ ਕਸਟਮਰ ਹੁੰਦਾ ਉਹਨੂੰ ਅਸੀਂ ਇਹ ਜਿਹੜੀ ਚੀਜ਼ ਹੈ ਇਹ ਤੋਲ ਕੇ ਤੁਸੀਂ ਘੁੱਟ ਰਹੇ ਆ ਸਾਰੇ ਨੂੰ ਕੁਝ ਵੀ ਨਹੀਂ ਹੁੰਦਾ। ਮਰਦਾ ਨਹੀਂ। ਨਹੀਂ ਇਹਨੂੰ ਕੁਝ ਅੱਛਾ ਵੀ ਨਹੀਂ ਹੁੰਦਾ। ਇਹ ਜਿਹੜਾ ਤੁਸੀਂ ਦਿੰਨੇ ਆ 2500 ਦਾ ਇਹ ਕੇਜੀ ਵੇਖੋ ਅੰਡਾ, ਹੈ ਹਾਂ ਇਹ ਵੇਖੋ ਇਹਦੇ ਚਾਂਡੇ। ਹਾਂ ਅੱਛਾ ਜਿਹੜਾ ਤੁਸੀਂ 2500 ਰੁਪਏ ਕੇਜੀ ਦਿੰਨੇ ਆ ਉਹ ਐਸ ਸ਼ਕਲ ਚ ਜਿਹੜਾ ਵਾ ਨਾ ਹਾਂਜੀ, ਉਹ ਇਸ ਸ਼ਕਲ ਵਿੱਚ ਜਾਏਗਾ, ਹਾਂ। ਉਹ ਕਸਟਮਰ ਕੋਲ ਇਸ ਸ਼ਕਲ ਚ ਹਾਂ ਤਾਂ ਕਿ ਖੁਰਾਕ ਉਹਦਾ ਖੁਰਾਕ ਤੇ ਵੀ ਨਾਲ ਹੋਵੇ ਤੇ ਜਿਹੜੀ ਉਹਦੇ ਚ ਖਾਦ ਹੈ ਨਾ ਜੀ, ਹਾਂ। ਇਹ ਲਈ ਖਾਦ ਹੈ, ਹਾਂ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਮੋਇਸਚਰ ਉਹਦੇ ਚ ਨਾ ਹੋਵੇ, ਘੱਟ ਤੋਂ ਘੱਟ ਮੋਇਸਚਰ ਹੋਵੇ, ਤਾਂ ਕਿ ਉਹ ਮਰਨ ਨਾ ਤਾਂ ਕਿ- ਪੁੱਕਣ। ਹਾਂ, ਨਹੀਂ, ਤਾਂ ਕਿ ਜਿਹੜਾ ਵਜ਼ਨ ਹੈ ਉਹਦੇ ਵਿੱਚ ਡੰਡੀ ਨਾ ਵੱਜੇ। ਠੀਕ ਹੈ। ਅਗਰ ਮੈਂ ਇਹਨੂੰ ਗਿੱਲਾ ਕਰ ਦੇਵਾਂ ਫੁੱਲ, ਹਾਂ ਤੇ ਫਿਰ ਤਾਂ ਮੇਰੇ ਆ ਇੰਨੇ ਕੋਈ ਕਿਲੋ ਹੋ ਜਾਣੇ ਨੇ, ਠੀਕ ਹੈ। ਤੇ ਕਸਟਮਰ ਕੀ ਆਏਗਾ, ਹਾਂ। ਠੀਕ ਹੈ ਨਾ। ਹੁਣ ਇੱਥੇ ਕੀ ਹੁੰਦਾ ਕਿ ਇੱਥੇ ਨਮੀ ਵੀ ਖਤਮ ਹੁੰਦੀ ਹੈ। ਅੱਛਾ ਹਸਨ ਸਾਹਿਬ, ਤੁਸੀਂ ਉਹ ਦੱਸਤਾ ਹਾਂਜੀ। ਵੀ ਨਵਾਂ ਬੈੱਡ ਕਿਵੇਂ ਲੱਗਣਾ ਹਾਂਜੀ। ਤੇ ਗਡੋਇਆਂ ਦੇ ਬੱਚੇ ਉਹ ਕਿਵੇਂ ਪਾਲਣੇ ਆ, ਹਾਂਜੀ। ਉਹ ਕਿਵੇਂ ਵੱਖਰੇ ਕਰਨੇ, ਉਹ ਸਾਰਾ ਦੱਸਤਾ। ਹਾਂਜੀ ਹੁਣ ਇਹ ਦੱਸੋ ਜਿਹੜੀ ਕਿ ਤੁਸੀਂ ਉਧਰੋਂ ਖਾਦ ਲਾ ਕੇ ਲਿਆਂਦੀ ਆ ਜੀ, ਜੀ, ਬੈੱਡਾਂ ਲੋ, ਜੀ ਜੀ। ਉਹਨੂੰ ਗਾਂ ਕਿਵੇਂ ਕੀਤਾ ਤਿਆਰ? ਜਦੋਂ ਅਸੀਂ ਖਾਦ ਉਧਰੋਂ ਲੈ ਕੇ ਆਉਂਦੇ ਨਾ ਜੀ, ਉਹਦੇ ਚ ਮੂਮਨ ਜਿਹੜਾ ਮੋਇਸਚਰ ਹੁੰਦਾ ਹੈ, ਉਹ ਹੁੰਦਾ ਹੈ ਜ਼ਿਆਦਾ। ਠੀਕ ਹੈ। ਉਹਨੇ ਮੋਇਸਚਰ ਨੂੰ ਘਟਾਉਣ ਵਾਸਤੇ ਅਸੀਂ ਇਸ ਤਰ੍ਹਾਂ ਇੱਥੇ ਲਿਆ ਕੇ ਢੇਰੀ ਲਾ ਦੇਈਦੀ। ਇਸ ਢੇਰੀ ਦੇ ਕੋਈ 8-10 ਦਿਨ ਢੇਰੀ ਇੱਥੇ ਪਈ ਰਹਿੰਦੀ ਹੈ। ਠੀਕ ਹੈ। ਕੋਸ਼ਿਸ਼ ਕਰਨੀ ਕਿ ਧੁੱਪੇ ਨਾ ਢੇਰੀ ਲਾਓ। ਠੀਕ ਹੈ। ਧੁੱਪੇ ਲਾਓਗੇ ਤੁਹਾਡੀ ਉੱਤੇ ਵਾਲੀ ਜਿਹੜੀ ਲੇਅਰ ਹੈ ਉਹ ਖੁਸ਼ਕ ਹੋ ਜਾਏਗੀ। ਠੀਕ ਹੈ। ਮਾਸੀ ਦੀ ਥਾਂ ਜਾਣਾ ਵੇਖੋ ਨਾ, ਇੱਥੇ ਕਦੀ ਧੁੱਪ ਆ ਜਾਂਦੀ, ਕਦੀ ਛਾਂ, ਕਦੀ ਧੁੱਪ, ਕਦੀ ਛਾਂ, ਤਾਂ ਕਿ ਉਹਦਾ ਜਿਹੜਾ ਮੋਇਸਚਰ ਲੈਵਲ ਹੈ ਉਹ ਇਸ ਹੱਦ ਤੱਕ ਕੰਮ ਹੋ ਜਾਵੇ ਕਿ ਸਾਡੀ ਜਿਹੜੀ ਮਸ਼ੀਨ ਹੈ ਨਾ ਜੀ, ਉਹਦੇ ਤੋਂ ਉਹਦੀ ਛਨਾਈ ਹੋ ਸਕੇ। ਕੋਈ 10-15 ਦਿਨ, 10 ਦਿਨ, 5 ਦਿਨ ਇੱਥੇ ਪਈ ਰਹਿੰਦੀ ਹੈ। ਉਸ ਤੋਂ ਬਾਅਦ ਫਿਰ ਅਸੀਂ ਕੀ ਕਰਨੇ ਆ, ਫਿਰ ਅਸੀਂ ਅੱਗੇ ਮਸ਼ੀਨ ਦੀ ਛਨਾਈ ਵੱਲ ਲੈ ਜਾਂਦੇ ਹਾਂ। ਚਲੋ ਆ ਜਾਓ। ਇਹਦੀ ਕੋਈ ਮਸ਼ੀਨ ਵੀ ਹੈ? ਹਾਂਜੀ, ਇਹਦੀ ਮਸ਼ੀਨ ਹੈ ਜੀ, ਜਿੰਦੇ ਵਿੱਚ ਅਸੀਂ ਮੁxtਲਿਫ ਜਾਲੀਆਂ ਲਾ ਕੇ ਕਸਟਮਰ ਦੀ ਜ਼ਰੂਰਤ ਦੇ ਮੁਤਾਬਕ ਅਸੀਂ ਇਹਦੀ ਛਨਾਈ ਕਰਨੇ ਆ ਤੇ ਪੈਕਿੰਗ ਕਰਨੇ ਆ। ਇਹ ਤਾਂ ਉਹ ਆ ਜਿਹੜੀ ਪੀਸਣਾ ਕਰਦੇ ਆ, ਦਾਣਿਆਂ ਦਾ ਪੀਸਣਾ। ਹਾਂਜੀ, ਉਹ ਸੇਮ ਉਹੀ ਚੀਜ਼ ਆ, ਸੇਮ ਹੋ, ਲੇਕਿਨ ਉਹਦੇ ਵਿੱਚ 2 ਜਾਲੀਆਂ ਲੱਗੀਆਂ ਹੁੰਦੀਆਂ ਨੇ, ਹਾਂ, ਇਹਦੇ ਵਿੱਚ 1 ਜਾਲੀ ਲੱਗੀ ਹੈ ਜੀ। ਅੱਛਾ ਇਹ ਤੁਸੀਂ ਕਿੱਥੋਂ ਬਣਵਾਈ ਆ ਮਸ਼ੀਨ? ਇਹ ਜੀ ਮੈਂ ਆਪ ਬਣਵਾਈ ਹੈ, ਆਪਣੇ ਸ਼ਹਿਰ ਤੋਂ। ਅੱਛਾ ਕਿੱਥੋਂ? ਚਲਾਈਏ ਚਲਾਓ। ਜਲਦੀ ਜਲਦੀ ਯਾਰ ਲਿਆਓ। ਅਲੀ ਲੈ ਕੇ ਆ, ਜਾ ਲੈ ਕੇ ਆ। ਤੁਸੀਂ ਨਾ ਜਿਹੜੇ ਕੋਈ ਖਾਦ ਨਿਕਲਦੀ ਉਹਦੀ ਬਣਾ ਲਿਆ ਜੀ। ਬਹੁਤ ਹਲਕੀ ਆ, ਇਹਦੇ 'ਚ ਕੋਈ ਸਮੈਲ ਨਹੀਂ ਹੈ। ਬੰਦ ਕਰ, ਬੰਦ ਕਰ।
ਇਹ ਜੀ ਖਾਦ ਫਾਈਨਲ ਬਹੁਤ ਸੋਹਣੀ ਖਾਦ ਆ ਫਾਈਨਲ ਪ੍ਰੋਡਕਟ ਤੇ ਇਦਾਂ ਫੁੱਲ ਵਰਗੀ ਆ, ਫੁੱਲ ਭਾਰ ਵਰਗੀ ਵੀ ਕੋਈ ਭਾਰ ਨਹੀਂ, ਵੀ ਕੋਈ ਨਹੀਂ ਅੱਛਾ, ਮੁਸ਼ਕ ਕੋਈ ਨਹੀਂ। ਹਾਂਜੀ ਮੁਸ਼ਕ ਦਾ ਫਿਰ ਅਸੀਂ ਉੱਥੇ ਵੀ ਮਾਰਤਾ, ਕੁਝ ਜਦੋਂ ਗੜੋਇਆ ਨੇ ਖਾਦਾ ਉਹਨਾਂ ਨੇ ਮਾਰਤਾ। ਤੇ ਇਹ ਜਿਹੜਾ ਬਾਕੀ ਬਚ ਰਿਹਾ ਕੀ ਹੈ? ਅੱਛਾ ਇਹ ਜਿਹੜਾ ਹੁੰਦਾ ਨਾ ਜੀ, ਇਹਦੇ ਵਿੱਚ ਉਹ ਆ ਜਾਂਦਾ ਜਿਹੜਾ ਕੋਈ ਮਾੜਾ ਮੋਟਾ, ਜਿਵੇਂ ਹੁਣ ਵੇਖੋ ਆ ਖਾਦਾ ਨਹੀਂ ਹੋਇਆ, ਠੀਕ ਹੈ, ਹੁਣ ਆ ਖਾਦਾ ਹੋਇਆ, ਲੇਕਿਨ ਇਹ ਨਮੀ ਦੀ ਵਜ੍ਹਾ ਤੋਂ ਉਹ ਢੇਲਾ ਬਣ ਗਿਆ। ਢੇਲਾ ਬਣ ਗਿਆ। ਉਹਦਾ ਅਸੀਂ ਕੀ ਕਰਨੇ ਆ, ਇਹਨਾਂ ਦਾ ਅਸੀਂ ਇੱਕ ਵੱਖਰਾ ਬੈੱਡ ਬਣਾ ਦਿੰਦੇ ਆ। ਇਹਨਾਂ ਦੇ ਵਿੱਚ ਬਾਅਦ ਬਾਅਦ ਵਰਮਸ ਵੀ ਆ ਜਾਂਦੇ ਹਾਂ ਨੇ। ਵਿੱਚ ਉਹ ਜਿਹੜਾ ਬੈੱਡ ਹੁੰਦਾ ਉਹ ਸਾਡਾ 15 ਦਿਨਾਂ ਦੇ ਵਿੱਚ ਸਾਰਾ ਮੁਕੰਮਲ ਹੋ ਜਾਂਦਾ ਹੈ। ਫਿਰ ਉਹੀ ਪ੍ਰੋਸੀਜਰ ਦੁਬਾਰਾ ਕਰਕੇ, ਤੇ ਮਤਲਬ ਅਸੀਂ ਛੱਡੀ ਦਾ ਨਹੀਂ, ਆ ਦੇਖੋ ਇਹਦੇ ਜ਼ਾਇਆ ਕੁਛ ਨਹੀਂ ਹੁੰਦਾ। ਜਾਂ ਬਹੁਤਾ ਹੋਵੇ ਮੇਰੀ ਕੋਈ ਜਗ੍ਹਾ ਕਿਤੇ ਬੂਟਿਆਂ ਨੂੰ ਪਾਉਣ ਵਾਲੀ ਹੋਵੇ, ਜਾਂ ਮੈਂ ਕੋਈ ਨਵੀਂ ਛਾਂ ਲਾਉਣ ਲੱਗਾ ਉਹਦੇ ਪਾਉਣ ਵਾਲੀ ਹੋਵੇ, ਤੇ ਫਿਰ ਬਾਅਦ ਬਾਅਦ ਕਿਸਾਨ ਸਾਨੂੰ ਕਹਿੰਦੇ ਨੇ ਕਿ ਯਾਰ ਸਾਨੂੰ ਛਾਣ ਦੇ ਦਿਓ। ਅੱਛਾ, ਹੈਗੀ ਇਹ ਵੀ ਵਰਮੀ ਕੰਪੋਸਟ ਹੀ ਹੈ। ਹਾਂ ਮੈਂ ਸਮਝ ਗਿਆ। ਹੈਗੀ ਇਹ ਵੀ ਵਰਮੀ ਕੰਪੋਸਟ ਹੈ। ਸਾਡੇ ਕੋਲ ਜਿਹੜੇ ਕਸਟਮਰ ਨੇ ਉਹ ਛਾਣ ਵੀ ਲੈ ਜਾਂਦੇ ਨੇ। ਥੈਲੇ ਭਰਦੇ? ਹਾਂਜੀ, ਉਸ ਤੋਂ ਬਾਅਦ ਅਸੀਂ ਥੈਲਿਆਂ ਦੀ ਪੈਕਿੰਗ ਕਰੀ ਦੀ ਹੈ ਜੀ। ਇਹ ਥੈਲਿਆਂ 'ਚ ਕਿੰਨੇ ਕਿੰਨੇ ਦੀ ਪੈਕਿੰਗ ਹੁੰਦੀ ਆ? ਇਹ ਜਿਹੜੀ ਆਮ ਪੈਕਿੰਗ ਹੈ ਨਾ ਜੀ, ਅਸੀਂ ਕਸਟਮਰ ਦੀ ਨੀਡ ਤੇ ਕਰੀ ਦੀ ਹੈ। ਅੱਛਾ ਉਹ ਮਣ ਦਾ ਕਵੇ ਅਸੀਂ ਮਣ ਦੀ ਕਰ ਦੇਈ ਦੀ ਹੈ। ਅੱਛਾ, ਸਵਾ ਮਣ ਦਾ। ਉਹ 50 ਕਿਲੋ ਦੀ ਕਵੇ ਅਸੀਂ 50 ਕਿਲੋ ਇਹਦੇ ਦੀ 50 ਕਿਲੋ ਆ ਜਾਂਦੀ ਹੈ ਥੈਲੇ 'ਚ? ਵੱਡੇ ਨਹੀਂ, ਉਹਦੇ ਥੈਲੇ। ਵਾਸਤੇ ਫਿਰ ਵੱਡਾ ਬੈਗ ਇਸਤੇਮਾਲ ਅੱਛਾ, ਦੂਸਰਾ ਮਸ਼ੀਨ ਦਾ ਬੜਾ ਅਹਿਮ ਸਵਾਲ ਸੀ ਵੀ ਇਹ ਮਸ਼ੀਨ ਜਿਹੜੀ ਹੈ ਨਾ ਤੁਸੀਂ ਕਿੱਥੋਂ ਬਣਵਾਈ? ਇਹ ਸਰ ਮਸ਼ੀਨ ਮੈਂ ਆਪ ਡਿਜ਼ਾਈਨ ਕਰਵਾਈ ਹੈ। ਹੁਣ ਤੱਕ ਜਿੱਥੋਂ ਮਰਜ਼ੀ ਤੁਸੀਂ ਬਣਵਾ ਸਕਦੇ ਹੋ, ਕੋਈ ਮਸਲਾ ਨਹੀਂ। ਹਾਂ। ਤੇ ਇਹਦੇ ਕਿੰਨੇ? ਵਿੱਚ ਜਿਹੜਾ ਖਰਚਾ ਹੈ ਨਾ ਜੀ, ਉਹ ਤੁਹਾਡੇ ਜਦੋਂ ਮੈਂ ਬਣਵਾਈ ਸੀ ਉਦੋਂ 1 ਲੱਖ ਤੇ ਕੁਛ ਤੇ ਖਰਚਾ ਆਇਆ ਸੀ। ਅੱਛਾ, ਬਾਕੀ ਤੁਸੀਂ ਵੱਡੀ ਬਣਵਾਣੀ ਹੈ, ਮੋਟਰ ਜ਼ਿਆਦਾ ਹੈਵੀ ਲਵਾਣੀ ਹੈ, ਉਹ ਤਾਂ ਫਿਰ ਆਪ ਭਾਵੇਂ 2 ਲੱਖ ਦੀ ਬਣਵਾ ਲਓ ਤੇ ਭਾਵੇਂ 3 ਲੱਖ ਦੀ ਬਣਵਾ ਯਾਨੀ ਕਿ ਅਗਰ ਕਿਸੇ ਬੰਦੇ ਨੇ ਕਮਰਸ਼ੀਅਲ ਸੈਟਅਪ ਬਣਾਉਣਾ ਵਾ ਤਾਂ ਉਹਦੇ ਲਈ ਹਾਂ ਉਹ ਵੱਡੀ ਬਣਵਾ ਲਓ। ਹਾਂਜੀ। ਤੇ ਹਾਂ ਠੀਕ। ਅੱਛਾ ਜੀ ਰਾਣਾ ਸਾਹਿਬ, ਮੈਂ ਮੁੰਡੇ ਦਾ ਸ਼ੌਕ ਦੇਖਿਆ ਹਸਨ ਦਾ, ਸਾਰੀ ਵੀਡੀਓ ਵੀ ਤੁਹਾਡੇ ਤੱਕ ਪਹੁੰਚਾਤੀ ਆ। ਤੇ ਜੇ ਕੋਈ ਬੰਦੇ ਨੂੰ ਕਿਤੋਂ ਸਮਝ ਨਾ ਆਈ ਹੋਵੇ, ਦੁਬਾਰਾ ਪੁੱਛਣਾ ਹੋਵੇ, ਆਪਣਾ ਇੱਕ ਵਾਰੀ ਨੰਬਰ ਬੋਲਿਓ। 0348 40 65 433। ਇਹ ਹਸਨ ਅਸ਼ਰਫ ਸਾਹਿਬ ਆ। ਤੁਹਾਡੇ ਚੈਨਲ ਦਾ ਆਪਣੇ ਦਾ ਨਾਮ ਦੱਸਿਓ। ਵਿਲੇਜ ਆਰਗੈਨਿਕ ਫਾਰਮ ਜੀ ਮੇਰੇ ਚੈਨਲ ਦਾ ਨਾਮ। ਇਹ ਜਿਹੜਾ ਚੈਨਲ ਦਾ ਨਾਮ ਦੱਸਿਆ, ਇਸ ਚੈਨਲ ਦੇ ਉੱਤੇ ਸਾਰਾ ਤਰੀਕੇਕਾਰ ਪਿਆ, ਬਰੀਕੀਆਂ ਪਈਆਂ, ਸਾਰਾ ਕੁਝ ਪਿਆ। ਜੇ ਕਿਸੇ ਬੰਦੇ ਨੂੰ ਇੱਥੋਂ ਸਮਝ ਨਹੀਂ ਆਈ, ਇਹਦੇ ਚੈਨਲ ਤੇ ਜਾ ਕੇ, ਹਸਨ ਦੇ ਚੈਨਲ ਤੇ ਜਾ ਕੇ ਦੇਖੋ, ਟੈਲੀਫੋਨ ਕਰਕੇ ਪੁੱਛੋ, ਪਰ ਯਾਰ ਉਹ ਜ਼ਹਿਰਾਂ ਤੋਂ ਜਾਨ ਛੁਡਾ ਲਓ। ਹਾਂ ਬਿਲਕੁਲ।